पंजाबी रेडियो USA सुन रहे सारे श्रोतिਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ ਸੁਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 23 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਚ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਵਾਸੀ ਐਲ ਗਰੋਵ, ਹਰਨੇਕ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ, ਊੜਾ ਡੈਟ ਰਿਲੀਫ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਜੇ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ, ਕਾਲ ਕਰ ਸਕਦੇ ਹੋ 8888889914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 48 ਘੰਟੇ ਦਾ ਅਲਟੀਮੇਟਮ ਤਹਿਰਾਨ ਨੂੰ ਦਿੱਤਾ ਸੀ ਕਿ ਜੇ ਤੁਸੀਂ ਜਹਾਜ਼ ਜਿਹੜੀ ਆ ਸਟੇਟ ਆਫ ਹਾਰਮੋਜ਼ ਆ ਉੱਥੋਂ ਲੰਘਣ ਨਹੀਂ ਦਿੱਤੇ ਤੇ ਅਸੀਂ ਤੁਹਾਡਾ ਜਿਹੜਾ ਐਨਰਜੀ ਦੇ ਜੋ ਪਲਾਂਟਸ ਆ ਉਹਨਾਂ ਨੂੰ ਉਡਾ ਦੇਵਾਂਗੇ। ਹੁਣ ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੁਝ ਸਮਾਂ ਪਹਿਲਾਂ ਅਨਾਊਂਸ ਕੀਤਾ ਵੀ ਇਸ ਸਟ੍ਰਾਈਕ ਨੂੰ ਉਹ ਪੋਸਟਪੋਨ ਕਰਨ ਜਾ ਰਹੇ ਆ 5 ਦਿਨਾਂ ਦੇ ਲਈ, ਕਿਉਂਕਿ ਜਿਹੜੀਆਂ ਨੈਗੋਸ਼ੀਏਸ਼ਨਸ ਆ ਤਹਿਰਾਨ ਦੇ ਨਾਲ ਕਾਫੀ ਹਾਈ ਲੈਵਲ ਚੱਲ ਰਹੀਆਂ ਹੈਗੀਆਂ, ਜਿਹਦੇ ਕਰਕੇ ਅੱਜ ਸਟਾਕ ਮਾਰਕੀਟ ਵੀ ਕਾਫੀ ਉੱਪਰ ਗਈ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ 3 ਹਫ਼ਤੇ ਹੋ ਗਏ ਆ ਜੰਗ ਲੱਗੀ ਨੂੰ ਤੇ ਪਿਛਲੇ 2 ਦਿਨਾਂ ਦੇ ਵਿੱਚ ਵੈਰੀ ਗੁੱਡ ਐਂਡ ਪ੍ਰੋਡਕਟਿਵ ਕਨਵਰਸੇਸ਼ਨਸ ਵੀ ਬਹੁਤ ਹੀ ਵਧੀਆ ਤੇ ਜੇ ਚੋਂ ਕੋਈ ਨਾ ਕੋਈ ਸਿੱਟੇ ਨਿਕਲਣਗੇ ਉਹ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਪਹਿਲੀ ਵਾਰੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਕਨੋਲੇਜ ਕੀਤਾ ਹੈ ਵੀ ਹਾਈ ਲੈਵਲ ਟਾਕਸ ਚੱਲ ਰਹੀਆਂ ਹੈਗੀਆਂ US ਤੇ ਇਜ਼ਰਾਈਲ ਦੀ ਬੋmbਿੰਗ ਤੋਂ ਬਾਅਦ ਤਹਿਰਾਨ ਦੇ ਵਿਚਾਲੇ। ਇਸ ਅਨਾਉਂਸਮੈਂਟ ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਅਸੀਂ ਸੋਚ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੀ ਸਟੇਟ ਆਫ ਹਾਰਮੋਜ਼ ਆ ਉਸ ਨੂੰ ਖੋਲਿਆ ਜਾ ਸਕੇ। ਦੁਨੀਆ ਦਾ 30% ਜਿਹੜਾ ਕਰੂਡ ਆਇਲ ਆ ਉਹ ਇਸ ਥਰੂ ਜਾਂਦਾ ਹੈਗਾ, ਇਸ ਵਾਟਰਵੇ ਦੇ ਥਰੂ ਜਾਂਦਾ ਹੈਗਾ ਤੇ ਇਰਾਨ ਦੇ ਕੋਲ ਇਹ ਕਾਫੀ ਵੱਡਾ ਜਿਹੜਾ ਲੀਵਰੇਜ ਹੈਗੀ ਆ, ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਕੋਲ ਇਹ ਅਥਾਰਟੀ ਆ ਵੀ ਉਸ ਨੂੰ ਕਿਸ ਤਰ੍ਹਾਂ ਉੱਥੇ ਕੰਟਰੋਲ ਕਰਨਾ ਹੈਗਾ ਆ। ਸੋ ਜੋ ਕਨਵਰਸੇਸ਼ਨਸ ਆ ਇਹ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਸਵੇਰੇ ਫੋਨ ਦੇ ਉੱਤੇ ਵੀ ਜਿਹੜੀ ਗੱਲਬਾਤ ਕੀਤੀ ਹੈਗੀ ਆ। ਕਹਿੰਦੇ ਵੀ ਕੰਪਲੀਟ ਐਂਡ ਟੋਟਲ ਰੈਜ਼ੋਲੂਸ਼ਨ ਆਫ ਆਵਰ ਹੋਸਟੈਲਿਟੀਜ਼ ਇਨ ਮਿਡਲ ਈਸਟ। ਸੋ ਇਹ ਅਸੀਂ ਇਹਦੇ ਉੱਤੇ ਗੱਲਬਾਤ ਕਰ ਰਹੇ ਹੈਗੇ ਆ। ਇਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਇਆ ਹੈਗਾ ਤੇ ਕਹਿੰਦੇ ਵੀ ਲੱਗਦਾ ਵੀ ਸਕਸੈਸ ਹੋਊਗੀ ਇਸ ਮੀਟਿੰਗ ਦੇ ਵਿੱਚੋਂ। ਹਾਲਾਂਕਿ ਇਰਾਨ ਵਾਲਿਆਂ ਨੇ ਕਿਹਾ ਸੀ ਵੀ ਜਿਹੜੇ ਸਾਡੇ ਫਰੈਂਡਲੀ ਮੁਲਕ ਆ ਉਹ ਉੱਥੋਂ ਜਹਾਜ਼ ਲਿਜਾ ਸਕਦੇ ਹੈਗੇ ਕਰੂਡ ਆਇਲ ਦੇ, ਐਕਸੈਪਟ US ਤੇ ਇਜ਼ਰਾਈਲ ਤੇ ਜੋ US ਦਾ ਸਾਥ ਦੇ ਰਹੇ ਹੈਗੇ ਆ। ਪਰ ਜਿਹੜੀਆਂ ਕੰਪਨੀਆਂ ਹੈਗੀਆਂ ਆ, ਸ਼ਿਪਿੰਗ ਕੰਪਨੀਜ਼ ਆ, ਉਹ ਕੋਈ ਵੀ ਖਤਰਾ ਨਹੀਂ ਲੈਣਾ ਚਾਹੁੰਦੀਆਂ ਕਿਉਂਕਿ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਹਾਈ ਹੋ ਗਏ ਹੈਗੇ ਆ ਤੇ ਜੇ ਇਨ ਕੇਸ ਕੱਲ ਨੂੰ ਕੁਝ ਹੋ ਜਾਂਦਾ ਤੇ ਇੰਸ਼ੋਰੈਂਸ ਦੇ ਕਲੇਮ ਬਹੁਤ ਵੱਡੇ ਹੋਣੇ ਹੈਗੇ ਆ। ਸੋ ਸ਼ਨੀਚਰਵਾਰ ਨੂੰ 48 ਘੰਟੇ ਦੀ ਵਾਰਨਿੰਗ ਟਰੰਪ ਉਹਨਾਂ ਨੇ ਤਹਿਰਾਨ ਨੂੰ ਜਾਰੀ ਕੀਤੀ ਸੀ ਤੇ ਹੁਣ ਅੱਜ ਸਵੇਰੇ ਇਹ ਕਿਹਾ ਗਿਆ ਆ ਵੀ 5 ਦਿਨਾਂ ਦਾ ਜਿਹੜਾ ਸਮਾਂ ਦੇ ਦਿੱਤਾ ਗਿਆ ਆ ਕਿਉਂਕਿ ਜਿਹੜੀ ਗੱਲਬਾਤ ਆ ਦੋਨਾਂ ਮੁਲਕਾਂ ਦੇ ਵਿਚਾਲੇ ਬਹੁਤ ਵਧੀਆ ਚੱਲ ਰਹੀ ਹੈਗੀ ਆ। ਓਵਰਆਲ ਜੇ ਦੇਖਿਆ ਜਾਵੇ USA ਦੇ ਵਿੱਚ ਵੀ ਤੇਲ ਦੀਆਂ ਕੀਮਤਾਂ ਨੇ ਧੂਆਂ ਕੱਢਿਆ ਹੋਇਆ ਆ। ਨੈਸ਼ਨਲ ਐਵਰੇਜ ਦੱਸ ਰਹੇ ਆ $3.95 ਤੇ 95-96 ਸੈਂਟ
ਪਰ ਕੈਲੀਫੋਰਨੀਆ ਦੇ ਵਿੱਚ ਤਾਂ ਤੁਸੀਂ ਦੇਖਦੇ ਹੀ ਆ $5 ਐਵਰੇਜ ਗੈਸ ਜਿਹੜੀ ਹੋਈ ਹੈਗੀ ਆ, ਕਿਤੇ ਕਿਤੇ $5.5 ਤੇ 5 ਤੋਂ ਥੱਲੇ ਤਾਂ ਬਹੁਤ ਘੱਟ ਚਾਂਸ ਆ ਵੀ ਕੈਲੀਫੋਰਨੀਆ ਦੇ ਵਿੱਚ ਪਰ ਗੈਲਨ ਇਹ ਗੈਸ ਹੋਵੇ। ਜੀ ਬਿਲਕੁਲ, ਈਰਾਨ ਨੇ ਨਾ ਕਰ ਦਿੱਤੀ ਹੈ, ਕਹਿੰਦਾ ਵੀ ਸਾਡੀ ਕੋਈ ਗੱਲਬਾਤ ਹੋਈ ਨਹੀਂ ਟਰੰਪ ਹੋਣਾ ਦੇ ਨਾਲ। ਟਰੰਪ ਹੋਣਾ ਨੇ ਇੱਕ ਹਿਸਾਬ ਦੇ ਨਾਲ ਜਿਹੜਾ ਇਹ ਦਾਅਵਾ ਕੀਤਾ ਉਸਨੂੰ ਟੋਟਲੀ ਉਹਨਾਂ ਨੇ ਡਿਨਾਈ ਕਰ ਦਿੱਤਾ। ਈਰਾਨ ਕਹਿੰਦਾ ਵੀ ਨੈਗੋਸੀਏਸ਼ਨ ਜਾਂ ਡਿਸਕਸ਼ਨ US ਦੇ ਨਾਲ ਜਦੋਂ ਤੋਂ ਲੜਾਈ ਸ਼ੁਰੂ ਹੋਈ ਆ, ਵਾਰ ਸ਼ੁਰੂ ਹੋਈ ਆ, ਉਸ ਤੋਂ ਬਾਅਦ 'ਚ ਨਹੀਂ ਆਈ ਹੈਗੀ। ਇਹ ਅਕਸਰ ਆਪਾਂ ਦੇਖਿਆ ਗਿਆ ਜਦੋਂ ਬਹੁਤ ਦਿਨ ਸਟਾਕ ਮਾਰਕੀਟ ਥੱਲੇ ਚੱਲ ਜਾਂਦੀ ਆ ਤਾਂ ਟਰੰਪ ਹੁਣੀ ਅਕਸਰ ਇੱਦਾਂ ਦਾ ਇੱਕ ਬਿਆਨ ਜਿਹੜਾ ਉਹ ਦਿੰਦੇ ਹੁੰਦੇ ਆ। ਇਹਨਾਂ ਦਾ ਪੈਟਰਨ ਆ, ਜੇ ਤੁਸੀਂ ਪੁਰਾਣੇ ਇਤਿਹਾਸ ਦੇ ਵਿੱਚ ਲੇਟਲੀ ਦੇਖੋਗੇ ਤਾਂ ਜਦੋਂ ਉਹਨਾਂ ਦੇ ਦੋਸਤ ਮਿੱਤਰ ਕਹਿਣ ਲੱਗਦੇ ਵੀ ਬਹੁਤ ਨੁਕਸਾਨ ਹੋਣ ਲੱਗ ਗਿਆ, ਤਾਂ ਫਿਰ ਉਹ ਇੱਦਾਂ ਦਾ ਬਿਆਨ ਛੱਡ ਦਿੰਦੇ ਆ ਜਿਹਦੇ ਨਾਲ ਸਟਾਕ ਮਾਰਕੀਟ ਇੱਕ ਵਾਰੀ ਰੀਬਾਊਂਡ ਕਰ ਜਾਂਦੀ ਆ। ਪਰ ਜਿਨ੍ਹਾਂ ਦੇ ਨਾਲ ਨੈਗੋਸ਼ੀਏਸ਼ਨ ਹੋਣੀ ਆ, ਜਿਹੜਾ ਇਹ ਦਾਅਵਾ ਟਰੰਪ ਹੁਣੀ ਕਹਿ ਰਹੇ ਆ, ਉਹ ਮੁੱਕਰੀ ਜਾਂਦੇ, ਕਹਿੰਦੇ ਵੀ ਅਸੀਂ ਗੱਲ ਹੀ ਕੋਈ ਨਹੀਂ ਉਹਨਾਂ ਦੇ ਨਾਲ ਜਿਹੜੀ ਉਹ ਕੀਤੀ ਹੋਈ। IRGC ਕਹਿੰਦੇ ਵੀ ਟਰੰਪ ਕਹਿੰਦੇ ਵੀ ਡਿਸੀਟਫੁਲ ਆ ਅਮਰੀਕਨ ਪ੍ਰੈਜ਼ੀਡੈਂਟ, ਕਹਿੰਦੇ ਵੀ ਨੈਗੋਸ਼ੀਏਸ਼ਨ ਦੇ ਉੱਤੇ ਟੋਟਲੀ ਗਲਤ ਜਿਹੜੇ ਕਮੈਂਟ ਆ ਤੇ ਲੋਕਾਂ ਨੂੰ ਧੋਖੇ ਦੇ ਵਿੱਚ ਉੱਤੇ ਜਿਹੜੀ ਇਹ ਗੱਲ ਕਰ ਰਹੇ ਆ। ਹੁਣ ਇਹ ਪਤਾ ਨਹੀਂ ਕਿਹੜੀ ਰਣਨੀਤੀ ਜਿਹੜੀ ਉਹ ਚੱਲ ਰਹੀ ਆ, ਕੌਣ ਕਿਹਨੂੰ ਧੋਖਾ ਦੇ ਰਿਹਾ ਹੈ, ਕੌਣ ਝੂਠ ਬੋਲ ਰਿਹਾ, ਕੌਣ ਸੱਚ ਬੋਲ ਰਿਹਾ, ਇਹ ਤਾਂ ਆਉਣ ਵਾਲਾ ਸਮਾਂ ਨਤਾਰਾ ਕਰੂਗਾ। ਪਰ ਦੋਨੋਂ ਤਰਫੋਂ ਦੇ ਬਿਆਨ ਜਿਹੜੇ ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ। ਟਰੰਪ ਹੋਣਾ ਦਾ ਦਾਵਾ ਇਸ ਤਰੀਕੇ ਦੇ ਨਾਲ ਤੇ ਈਰਾਨ ਜਿਹੜਾ ਆ ਉਹ ਆਪਣਾ ਇਹ ਦਾਵਾ ਜਿਹੜਾ ਉਹ ਕਰ ਰਿਹਾ ਆ। ਉਧਰ 에ਅਰ ਫਰਾਂਸ ਨੇ ਜਿਹੜੀ ਆਪਣੀ ਹਵਾਈ ਜਿਹੜੀਆਂ ਯਾਤਰਾਵਾਂ ਸੀਗੀਆਂ ਉਧਰਲੇ ਪਾਸੇ ਨੂੰ, ਉਹਨਾਂ ਦੀਆਂ ਉਡਾਨਾਂ ਚੱਲਦੀਆਂ ਸੀਗੀਆਂ ਦੁਬਈ, ਰਿਆਦ, ਤੈਲ ਅਵੀਵ ਤੇ ਬੈਰੂਟ ਦੇ ਵਿੱਚ, ਉਹ ਸਸਪੈਂਸ਼ਨ ਨੂੰ ਹੋਰ ਅੱਗੇ ਵਧਾ ਦਿੱਤਾ ਆ 4 ਅਪ੍ਰੈਲ ਤੱਕ। ਸੋ ਇਸ ਤੋਂ ਇਲਾਵਾ ਬ੍ਰਿਟਿਸ਼ ਏਅਰਵੇਜ਼ ਤੇ ਜਿਹੜੀ ਲੁਫਥਾਂਸਾ ਆ, ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਫਲਾਈਟਸ ਆ ਇਹਨਾਂ ਡੈਸਟੀਨੇਸ਼ਨਸ ਨੂੰ ਕੈਂਸਲ ਕਰ ਦਿੱਤੀਆਂ ਹੈਗੀਆਂ ਆ ਤੇ ਕਹਿੰਦੇ ਵੀ ਅਪ੍ਰੈਲ ਮਈ ਤੱਕ ਵੀ ਇਹ ਜਿਹੜੀਆਂ ਕੈਂਸਲ ਆ ਉਹ ਰਹਿ ਸਕਦੀਆਂ ਆ। ਈਰਾਨ ਦੇ ਜਿਹੜੇ ਪਾਰਲੀਮੈਂਟ ਦੇ ਸਪੀਕਰ ਆ ਮੁਹੰਮਦ ਬਗੇਰ ਗਲੀਫਬਾਗ, ਉਹਨਾਂ ਨੇ ਜਿਹੜਾ ਕਿਹਾ ਹੈ, ਡਿਨਾਈ ਕੀਤਾ, ਕਹਿੰਦੇ ਵੀ ਕਿਸੇ ਤਰੀਕੇ ਦੀ ਕੋਈ ਗੱਲਬਾਤ ਈਰਾਨ ਤੇ US ਦੇ ਵਿੱਚ ਨਹੀਂ ਹੋਈ ਹੈਗੀ। ਸੇਮ ਸਟੇਟਮੈਂਟ ਆਈ ਹੈ ਜੋ ਫੋਰਨ ਮਿਨਿਸਟਰੀ ਨੇ ਈਰਾਨ ਦੀ ਨੇ ਉੱਥੇ ਦਿੱਤੀ ਸੀਗੀ। ਉਧਰ ਬਹਿਰੇਨ ਦੇ ਵਿੱਚ ਫੇਰ ਜਿਹੜੇ 에ਅਰ ਰੇਡ ਸਾਇਰਨਸ ਆ ਉਹ ਵੱਜ ਰਹੇ ਆ ਤੇ ਇੰਟੀਰੀਅਰ ਮਿਨਿਸਟਰੀ ਜਿਹੜੀ ਉਹ ਕਹਿ ਰਹੀ ਆ ਆਪਣੇ ਉੱਥੋਂ ਦੇ ਨਾਗਰਿਕਾਂ ਨੂੰ ਤੇ ਰੈਜ਼ੀਡੈਂਟਸ ਨੂੰ ਵੀ ਕਾਮਨੈਸ ਜਿਹੜੀ ਉਹ ਬਣਾ ਕੇ ਰੱਖੋ ਤੇ ਆਪਣੇ ਨਜ਼ਦੀਕੀ ਸੇਫ ਪਲੇਸ ਦੇ ਉੱਤੇ ਜਿਹੜੀ ਉਹ ਜਾਓ। ਫੋਰਨ ਮਿਨਿਸਟਰ ਦੇ ਜਿਹੜੇ ਸਪੋਕਸਮੈਨ ਈਰਾਨ ਦੇ ਵੱਲੋਂ ਇਸਮਾਇਲ ਬਗਈ, ਉਹਨਾਂ ਨੇ ਵੀ ਇਸ ਚੀਜ਼ ਨੂੰ ਨਕਾਰਿਆ ਵੀ ਈਰਾਨ ਦੀ ਕੋਈ ਗੱਲਬਾਤ US ਦੇ ਨਾਲ ਹੋਈ ਆ ਜਾਂ ਨਹੀਂ। ਬਿਲਕੁਲ ਅੱਜ ਜਿਹੜਾ 48 ਘੰਟੇ ਦਾ ਵਕਤ ਸੀਗਾ ਦਿੱਤਾ, ਉਸ ਨੂੰ ਐਕਸਟੈਂਡ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਟਰੰਪ ਉਹਨਾਂ ਨੇ ਕਿਹਾ ਵੀ ਜਿਹੜੇ ਈਰਾਨ ਦੇ ਇਨਫਰਾਸਟ੍ਰਕਚਰ ਦੇ ਉੱਤੇ ਜੋ ਉਹ ਸੋਚਦੇ ਸੀਗੇ ਹਵਾਈ ਹਮਲੇ ਕਰਨ ਦੇ ਲਈ, ਉਸ ਨੂੰ ਅਜੇ ਉਹਨਾਂ ਨੇ ਟਾਲ ਦਿੱਤਾ ਹੈਗਾ ਆ। ਸੋ ਅੱਜ ਟਰੰਪ ਹੋਣਾ ਨੇ ਕਈ ਅਮਰੀਕੀ ਜਿਹੜੇ ਅਦਾਰਿਆਂ ਦੇ ਨਾਲ ਗੱਲ ਕਰਦੇ ਹੋਏ ਡਾਇਰੈਕਟਲੀ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਆ ਉਹ ਇਹ ਕਹਿ ਰਹੇ ਆ ਵੀ ਹੀ ਇਜ਼ ਵੈਰੀ ਇੰਟੈਂਟ ਔਨ ਮੇਕਿੰਗ ਏ ਡੀਲ, ਕਿ ਇਸ ਜੋ ਗੁੰਝਲਦਾਰ ਮਸਲੇ ਦੇ ਵਿੱਚ ਇਸ ਟਾਈਮ ਫਸੇ ਪਏ ਆ ਉਸ ਤੋਂ ਇਹ ਆਫ ਰੈਂਪ ਲੱਗ ਰਿਹਾ ਵੀ ਉਹ ਵੀ ਨਾਲ ਦੇ ਨਾਲ ਲੱਭ ਰਹੇ ਜਿਹੜੇ ਉਹ ਹੋਣਗੇ। ਸੋ ਇਸ ਮੌਕੇ ਜਦੋਂ ਆਪਾਂ ਤੁਹਾਡੇ ਨਾਲ ਹਰਜੋਤ ਸਿੰਘ ਜੀ ਗੱਲ ਕਰ ਰਹੇ ਆ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ, ਤਾਂ 650 ਪੁਆਇੰਟ ਜਿਹੜਾ ਡਾਊ ਜੋਨ ਆ ਉਹ ਛਾਲ ਮਾਰ ਚੁੱਕਾ ਹੈ, 1.5% ਤੱਕ ਉੱਤੇ ਜਿਹੜਾ ਉਹ ਗਿਆ ਹੈਗਾ ਆ। ਸੋ ਇਜ਼ਰਾਈਲ ਜਿਹੜਾ ਉਧਰ ਕਹਿ ਰਿਹਾ ਵੀ ਉਹਨਾਂ ਨੇ ਇੱਕ ਵਾਰੀ ਫਿਰ ਮਿਲਟਰੀ ਬੇਸਿਸ ਤੇ ਵੈਪਨ ਸਾਈਟਸ ਈਰਾਨ ਦੇ ਵਿੱਚ ਉਹਨਾਂ ਉੱਤੇ ਹਮਲਾ ਕੀਤਾ ਹੈ। ਕਹਿੰਦੇ ਵੀ ਇੱਕ ਕਰਡਸ ਦਾ ਬੇਸ, ਇੰਟੈਲੀਜੈਂਸ ਸਾਈਟ, ਡਿਫੈਂਸ ਮਿਨਿਸਟਰੀ ਦੀ ਮਿਜ਼ਾਈਲ ਮੈਨੂਫੈਕਚਰਿੰਗ ਸਾਈਟ, IRGC ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਉਹਦੇ ਏਰੀਅਲ ਡਿਫੈਂਸ ਤੇ ਗਰਾਊਂਡ ਫੋਰਸਿਸ ਦੇ ਜਿਹੜੇ ਹੈੱਡਕੁਆਟਰ ਆ ਉਹਨਾਂ ਉੱਤੇ ਹਮਲਾ ਜਿਹੜਾ ਉਹ ਕੀਤਾ ਆ। ਯੂਰਪੀਅਨ ਯੂਨੀਅਨ ਦੇ ਫੋਰਨ ਪਾਲਿਸੀ ਦੇ ਚੀਫ ਕਾਹਾ ਕਲਾਸ, ਉਹਨਾਂ ਨੇ ਟਰੰਪ ਹੋਣਾ ਦੀ ਅਨਾਉਂਸਮੈਂਟ ਦਾ ਸਵਾਗਤ ਕੀਤਾ ਹੈ। ਉਹ ਕਹਿੰਦੇ ਵੀ ਵਧੀਆ ਹੋਊਗਾ ਜੇ ਈਰਾਨ ਦੇ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਨਾ ਕਰੋ। ਉਧਰ ਇਹ ਦੇਖਿਆ ਗਿਆ ਵੀ ਈਰਾਨ ਦੇ ਦੁਆਰਾ ਜਿਹੜੇ ਕਾਫੀ ਜ਼ਿਆਦਾ ਇਜ਼ਰਾਈਲ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਮਿਜ਼ਾਈਲਸ ਆ ਉਹ ਲਗਾਤਾਰ ਡਿੱਗ ਰਹੀਆਂ ਆ ਤੇ ਉੱਥੇ ਕਾਫੀ ਨੁਕਸਾਨ ਹੋ ਰਿਹਾ ਆ। ਇਜ਼ਰਾਈਲ ਸਾਰੀਆਂ ਖਬਰਾਂ ਨੂੰ ਹਾਲ ਦੀ ਘੜੀ ਜਿਹੜਾ ਉਹ
ਦੱਬ ਰਿਹਾ ਹੈਗਾ ਆ, ਉਹ ਬਾੜੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਬਾਹਰ ਨਹੀਂ ਆ ਰਹੀਆਂ ਹੈਗੀਆਂ। ਉਧਰ ਈਰਾਨ ਦੀ ਜਿਹੜੀ ਕਹਿ ਸਕਦੇ ਆ ਵੀ ਫਾਇਰ ਦੇ ਨਾਲ ਜਿਹੜਾ F-35 ਜੈਟ ਆ, ਜਿਸ ਨੂੰ ਨੁਕਸਾਨ ਪਹੁੰਚਿਆ, ਜਿਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀਗੀ, ਉਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਚਰਚਾ ਜਿਹੜੀ ਚੱਲ ਰਹੀ। ਕਹਿੰਦੇ ਵੀ ਦੁਨੀਆ ਦਾ ਸਭ ਤੋਂ ਉੱਤਮ ਹਵਾਈ ਜਹਾਜ਼ F-35 ਸਟੈਲਥ ਫਾਈਟਰ ਜਿਹੜਾ ਪਲੇਨ ਆ, ਫਾਈਟਰ ਜੈਟ ਆ, ਵੀ ਉਸ ਨੂੰ ਈਰਾਨ ਵਾਲੇ ਭੇਜਣ ਦੇ ਵਿੱਚ ਕਿੱਦਾਂ ਜਿਹੜੇ ਉਹ ਕਾਮਯਾਬ ਹੋ ਗਏ ਹੋਣਗੇ, ਇਹ ਸਮਝੋ ਪਾਰ ਦੀ ਜਿਹੜੀ ਇਸ ਟਾਈਮ ਗੱਲ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਨਾਲ ਦੇ ਨਾਲ ਜਿਹੜੀ ਸਥਿਤੀ ਆ ਉਹ ਬਣੀ ਪਈ ਹੈਗੀ ਆ। ਸੋ ਹੁਣ ਦੇਖੋ, ਦੋਨੋਂ ਮੁਲਕਾਂ ਦੇ ਜਿਹੜੇ ਟੌਪ ਦੇ ਲੀਡਰ ਆ ਆਪੋ ਆਪਣਾ ਦਾਅਵਾ ਕਰ ਰਹੇ ਆ। ਟਰੰਪ ਹੁਣੀ ਕਹਿ ਰਹੇ ਵੀ ਨੈਗੋਸ਼ੀਏਸ਼ਨ ਬਹੁਤ ਵਧੀਆ ਆ, ਕਈ ਥਾਵਾਂ ਦੇ ਉੱਤੇ ਐਗਰੀਮੈਂਟ ਜਿਹੜੇ ਉਹ ਸਾਡੇ ਹੋ ਚੁੱਕੇ ਆ, ਤੇ ਹੋ ਸਕਦਾ ਵੀ ਆਪਣਾ ਕੋਈ ਨਾ ਕੋਈ ਗੱਲ ਬਣ ਜੇ। ਈਰਾਨ ਦੇ ਫੋਰਨ ਮਿਨਿਸਟਰੀ ਤੋਂ ਲੈ ਕੇ ਉਹਨਾਂ ਦੇ ਜਿਹੜੇ ਪਾਰਲੀਮੈਂਟ ਦੇ ਸਪੀਕਰ ਆ, ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਕਾਰ ਰਹੇ ਹੈਗੇ ਆ। ਪਰ ਇੱਕ ਚੀਜ਼ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਇਹ ਜ਼ਰੂਰ ਦੇਖੀ ਗਈ ਆ ਵੀ ਇਸ ਮੌਕੇ 3-4 ਜਿਹੜੇ ਮੁਲਕ ਨੇ, ਓਮਾਨ ਹੋ ਗਿਆ, ਪਾਕਿਸਤਾਨ ਹੋ ਗਿਆ, ਟਰਕੀ ਹੋ ਗਿਆ, ਉਹਨਾਂ ਦੇ ਦੁਆਰਾ ਇਹ ਆਪਸ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਕੱਲੇ ਈਰਾਨ ਦੇ ਫੋਰਨ ਮਿਨਿਸਟਰ ਜਿਹੜੇ ਅਰਗਾਚੀ ਨੇ, ਅਬਾਸ ਅਰਗਾਚੀ, ਉਹਨਾਂ ਦੇ ਨਾਲ, ਤੇ ਅਮਰੀਕਾ ਦੇ ਜਿਹੜੇ ਮਿਡਲ ਈਸਟ ਦੇ ਐਨਵਾਈ ਆ, ਵਿਟਕੌਫ ਆ, ਉਹਨਾਂ ਨੂੰ ਨੇ ਨਾਲ ਕੱਲਿਆਂ ਜਿਹੜੇ ਇਹਨਾਂ ਮੁਲਕਾਂ ਦੇ ਜਿਹੜੇ ਲੀਡਰਸ ਦੇ ਦੁਆਰਾ ਗੱਲਬਾਤ ਕੀਤੀ ਜਾ ਰਹੀ ਆ ਇੱਕ ਦੂਜੇ ਦੇ ਨਾਲ ਵੀ ਗੱਲ ਤੁਸੀਂ ਕਰੋ ਤੇ ਗੱਲ ਨੂੰ ਜਿਹੜਾ ਉਹ ਕਿਸੇ ਬੰਨੇ ਲਾਓ, ਲੜਾਈ ਨੂੰ ਜਿਹੜਾ ਉਹ ਬੰਦ ਕਰੋ। ਤੇਲ ਦੀਆਂ ਕੀਮਤਾਂ ਜ਼ਿਆਦਾ ਚਿਰ ਜੇ ਵਧੀਆਂ ਰਹੀਆਂ ਤਾਂ ਦੁਨੀਆ ਦੀ ਇਕੋਨਮੀ ਦੇ ਲਈ ਬੜਾ ਭਿਆਨਕ ਰੂਪ ਜਿਹੜਾ ਉਹ ਅਖਤਿਆਰ ਹੋ ਸਕਦਾ ਹੈਗਾ ਆ। ਸੋ ਅੱਜ ਓਵਰਆਲ ਟਰੰਪ ਹੋਣਾ ਦੇ ਵੱਲੋਂ ਜਿਹੜੀ ਇੱਕ ਇਹ ਗੁੱਡ ਨਿਊਜ਼ ਜਿਹੜੀ ਉਹ ਆਈ ਆ ਵੀ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਨੈਗੋਸ਼ੀਏਸ਼ਨ ਜਿਹੜੀ ਉਹਨਾਂ ਦੇ ਨਾਲ ਚੱਲ ਰਹੀ ਹੈਗੀ ਆ। ਬਿਲਕੁਲ। ਇਸੇ ਤਰ੍ਹਾਂ ਜੋ ਸਟੇਟ ਆਫ ਹਾਰਮਜ਼ ਨੂੰ ਲੈ ਕੇ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜੋ ਆਪਣਾ ਕੋਰਸ ਆ ਉਹਨੂੰ ਚੇਂਜ ਕੀਤਾ ਹੈਗਾ ਆ। ਇਹ ਕਿਸ ਤਰ੍ਹਾਂ ਜਿਹੜੀ ਜੰਗ ਚੱਲ ਰਹੀ ਆ, ਇਰਾਨ ਕਿਸ ਤਰ੍ਹਾਂ ਉਸ ਨੂੰ ਯੂਜ਼ ਕਰ ਰਿਹਾ ਹੈਗਾ। ਟਰੰਪ ਹੁਣੀ ਦੇ ਸੰਬੰਧ ਦੇ ਵਿੱਚ 48 ਘੰਟੇ ਦੇ ਅਲਟੀਮੇਟਮ ਤੋਂ ਬਾਅਦ ਹੁਣ ਇਹ ਕਹਿਣਾ ਵੀ 2 ਦਿਨਾਂ ਤੋਂ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ, ਕਿਹਦੇ ਨਾਲ ਚੱਲ ਰਹੀ ਆ? ਇਰਾਨ ਵਾਲੇ ਕਹਿੰਦੇ ਸਾਡੇ ਨਾਲ ਨਹੀਂ ਚੱਲ ਰਹੀ। ਸੋ ਐਡ ਮਾਰਕੀ ਡੈਮੋਕ੍ਰੇਟ ਹੈਗੇ ਆ, ਮੈਸਾਚੂਸੈਟਸ ਦੇ ਸੈਨੇਟਰ ਆ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਕੋਲ ਕੋਈ ਪਲਾਨ ਨਹੀਂ ਹੈਗੀ ਸਟੇਟ ਆਫ ਹਾਰਮਜ਼ ਨੂੰ ਖੋਲ੍ਹਣ ਦੀ, ਤੇ ਅਟੈਕ ਕਰਨ ਦੀ ਉਹ ਥ੍ਰੈਟ ਕਰ ਰਹੇ ਹੈਗੇ ਆ ਇਰਾਨ ਦੇ ਸਿਵਲ ਪਾਵਰ ਪਲਾਂਟਸ ਨੂੰ। ਕਹਿੰਦੇ ਵੀ ਦਿਸ ਵੁੱਡ ਬੀ ਏ ਵਾਰ ਕ੍ਰਾਈਮ, ਇਹ ਜੋ ਸੈਨੇਟਰ ਆ ਉਹ ਕਹਿ ਰਹੇ ਹੈਗੇ ਆ। ਤੇ ਕ੍ਰਿਸ ਮਰਫੀ ਡੈਮੋਕ੍ਰੇਟ ਕਨੈਟੀਕਟ ਤੋਂ ਆ, ਉਹਨਾਂ ਨੇ ਵੀ ਕਿਹਾ ਵੀ ਜੰਗ ਦੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਆਪਣਾ ਕੰਟਰੋਲ ਜਿਹੜਾ ਲੋਸ ਕਰ ਲਿਆ ਹੈਗਾ ਤੇ ਉਹ ਕਾਫੀ ਇਸ ਟਾਈਮ ਪੈਨਿਕ ਮੋਡ ਦੇ ਵਿੱਚ ਹੈਗੇ ਆ, ਕਿਉਂਕਿ ਬਾਹਰਲੇ ਜਿਹੜੇ ਹੋਰ ਮੁਲਕ ਆ ਉਹ ਕਿਸੇ ਤਰ੍ਹਾਂ ਜਿਹੜਾ ਸਾਥ ਨਹੀਂ ਦੇ ਰਹੇ ਹੈਗੇ। ਤੇ ਸੈਨੇਟਰ ਟੌਮ ਟਿਲਿਸ ਜੋ ਹੈਗੇ ਰਿਪਬਲਿਕਨ ਨਾਰਥ ਕੈਰੋਲੀਨਾ ਤੋਂ, ਉਹ ਕਹਿੰਦੇ ਵੀ ਤੁਸੀਂ ਇੱਕਦਮ ਕਿੱਦਾਂ ਹੁਣ ਜਿਹੜਾ ਆ ਬਾਹਰ ਨਿਕਲ ਸਕਦੇ ਹੈਗੇ ਆ, ਤੁਰ ਸਕਦੇ ਹੈਗੇ ਆ। ਉਹ ਤੋਂ ਬਾਅਦ ਜਦੋਂ ਤੁਸੀਂ ਲੋਕਾਂ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਕਨਫਿਊਜ਼ਨ ਪੈਦਾ ਕਰ ਦਿੱਤਾ ਹੋਵੇ। ਟਰੰਪ ਉਹਨਾਂ ਦੇ ਟ੍ਰੈਜਰੀ ਡਿਪਾਰਟਮੈਂਟ ਨੇ ਇਹ ਸਟੇਟਮੈਂਟ ਕਲੀਅਰ ਕੀਤੀ ਸੀ ਵੀ ਈਵਨ ਦੋ ਗੈਸ ਪ੍ਰਾਈਸਿਸ ਚੜ ਰਹੀਆਂ ਹੈਗੀਆਂ ਤੇ ਅਸੀਂ ਬਹੁਤ ਸਾਰੀਆਂ ਸੈਂਕਸ਼ਨਸ ਲਿਫਟ ਕਰ ਰਹੇ ਹੈਗੇ ਆ, ਖਾਸ ਕਰਕੇ ਇਰਾਨੀਅਨ ਆਇਲ ਦੇ ਉੱਤੇ ਦਹਾਕਿਆਂ ਬਾਅਦ ਕਹਿੰਦੇ ਕਰ ਰਹੇ, ਇਹਦੇ ਨਾਲ ਜਿਹੜੀਆਂ ਪ੍ਰਾਈਸਿਸ ਆ ਡਾਊਨ ਜਾਊਗੀਆਂ। ਸੋ ਹੁਣ ਲੋਕ ਕਹਿੰਦੇ ਵੀ ਸਾਨੂੰ ਸਮਝ ਨਹੀਂ ਆ ਰਿਹਾ, ਇੱਕ ਪਾਸੇ ਤਾਂ ਤੁਸੀਂ ਬੰਬਾਰਡ ਕਰ ਰਹੇ, ਦੂਜੇ ਪਾਸੇ ਉਹਨਾਂ ਦੇ ਜਿਹੜੇ ਸੈਂਕਸ਼ਨਸ ਲਾਈਆਂ ਉਹਨਾਂ ਨੂੰ ਵੀ ਚੱਕ ਰਹੇ ਹੈਗੇ ਆ। ਸੋ ਕਾਫੀ ਜਿਹੜਾ ਇਸ ਜੰਗ ਨੂੰ ਲੈ ਕੇ ਕਨਫਿਊਜ਼ਨ ਚੱਲ ਰਿਹਾ ਹੈਗਾ। ਇਰਾਨ ਦਾ ਆਫ ਕੋਰਸ ਬਹੁਤ ਨੁਕਸਾਨ ਹੋਇਆ ਹੈਗਾ, ਉਹਨਾਂ ਦੇ ਕਈ ਲੀਡਰ ਮਾਰੇ ਜਾ ਚੁੱਕੇ ਹੈਗੇ ਆ। ਤੇ ਇਜ਼ਰਾਈਲ ਵਾਲੇ ਉਧਰ ਲੈਬਨਾਨ 'ਚ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਕਰ ਰਹੇ ਹੈਗੇ ਆ। ਸੋ ਪਾਵਰ ਪਲਾਂਟਸ ਜੇ ਇਜ਼ਰਾਈਲ ਦੇ ਚਲੇ ਜਾਂਦੇ ਆ ਫਿਰ ਉਹਨਾਂ ਕੋਲ ਕੁਝ ਰਹਿਣਾ ਨਹੀਂ ਹੈ। ਸੋ ਹੋਪਫੁਲੀ ਇਸ ਕਰਕੇ ਵੀ ਉਹ ਗੱਲਬਾਤ ਜਿਹੜੀ ਕਰ ਰਹੇ ਹੁਣ, ਕਿਉਂਕਿ ਟਰੰਪ ਨਾਲ ਅਲਟੀਮੇਟਲੀ ਤਾਂ ਇਹ ਗੱਲ ਬਾਹਰ ਆਈ ਜਾਣੀ ਆ ਵੀ ਗੱਲ ਹੋ ਰਹੀ ਜਾਂ ਉਹੀ ਸਟੇਟਮੈਂਟ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਜਾਰੀ ਕਰ ਦਿੱਤੀ ਹੈਗੀ ਆ। ਸੋ 2 ਮੁਲਕ ਜਿਹੜੇ ਆ ਬਹੁਤ ਅਫੈਕਟ ਹੋ ਰਹੇ ਆ। ਚਾਈਨਾ, ਕਿਉਂਕਿ ਚਾਈਨਾ ਦਾ 80-90% ਤੇਲ ਉੱਥੋਂ ਜਾਂਦਾ ਹੈਗਾ ਆ। ਜਾਪਾਨ ਦਾ ਕਹਿੰਦੇ 90% ਤੇਲ ਉੱਥੋਂ ਜਾਂਦਾ ਹੈਗਾ। ਸੋ ਜਾਪਾਨ ਦੀ ਲੀਡਰ ਤਾਂ ਪਿਛਲੇ ਹਫ਼ਤੇ ਇੱਥੇ ਆਏ ਹੋਏ ਸੀ ਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨਾਲ ਮੀਟਿੰਗ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਡਿਨਰ ਵੀ ਜਿਹੜਾ ਕੀਤਾ ਸੀ।
ਜੀ ਬਿਲਕੁਲ ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ ਯੂਕੇ ਦੇ ਪ੍ਰਾਈਮ ਮਿਨਿਸਟਰ ਸਟਾਰਮਰ ਉਹਨਾਂ ਨੇ ਜਿਹੜਾ ਕਿਹਾ ਵੀ ਕਹਿੰਦੇ ਵੀ ਬ੍ਰਿਟੇਨ ਨੂੰ ਈਰਾਨ ਤੋਂ ਕੋਈ ਖਤਰਾ ਨਹੀਂ ਆ ਤੇ ਉਹਨਾਂ ਨੇ ਡੀ-ਐਸਕੇਲੇਸ਼ਨ ਦੀ ਮੰਗ ਜਿਹੜੀ ਉਹ ਦੁਬਾਰਾ ਚੱਕੀ ਆ ਉਹਨਾਂ ਨੇ ਕਿਹਾ ਵੀ ਅਸੀਂ ਰੂਟੀਨਲੀ ਅਸੈਸ ਕਰ ਰਹੇ ਆ ਰੀਅਸੈਸ ਕਰ ਰਹੇ ਆ ਕਿੱਦਾਂ ਦੀ ਸਥਿਤੀ ਜਿਹੜੀ ਉਹ ਚੱਲ ਰਹੀ ਆ ਯੂਕੇ ਇਜ਼ ਨਾਟ ਅ ਟਾਰਗੇਟ ਆਫ ਈਰਾਨ ਅਮਿਡ ਗਲੋਬਲ ਟੈਂਸ਼ਨ ਇਹ ਜਿਹੜਾ ਸਟਾਰਮਰ ਹੋਣਾ ਦਾ ਇਹ ਬਿਆਨ ਆਇਆ ਆ ਜੇ ਦੇਖਿਆ ਜਾਵੇ ਤਾਂ ਯੂਕੇ ਨੇ ਕਿਤੇ ਨਾ ਕਿਤੇ ਅਮਰੀਕਾ ਨੂੰ ਜਾਂ ਨਾਟੋ ਦੇ ਬਾਕੀ ਮੁਲਕਾਂ ਨੇ ਵੀ ਅਮਰੀਕਾ ਨੂੰ ਇਸ ਟਾਈਮ ਕੱਲਿਆਂ ਜਿਹੜਾ ਉਹ ਛੱਡ ਦਿੱਤਾ ਹੈਗਾ ਆ ਉਧਰ ਰਸ਼ੀਆ ਵਾਲੇ ਜਿਹੜੇ ਹਰਜੋਤ ਸਿੰਘ ਜੀ ਇਹ ਕਹਿ ਰਹੇ ਆ ਵੀ ਕਹਿੰਦੇ ਵੀ ਅਸੀਂ ਵੀ ਮੋਨੀਟਰ ਕਰ ਰਹੇ ਆ ਕਹਿੰਦੇ ਵੀ ਕਨਫਲਿਕਟਿੰਗ ਸਿਗਨਲਸ ਆ ਰਹੇ ਆ ਸਾਨੂੰ ਈਰਾਨ ਦੀ ਜਿਹੜੀ ਉਹ ਸਿਚੁਏਸ਼ਨ ਨੂੰ ਜਿਹੜਾ ਉਹ ਲੈ ਕੇ ਅੱਜ ਤਾਂ ਇੱਥੋਂ ਤੱਕ ਵੀ ਦਾਵਾ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਵੀ ਈਰਾਨ ਵਾਲਿਆਂ ਨੇ ਇਜ਼ਰਾਈਲ ਦੀ ਇੱਕ ਜਿਹੜੇ ਨਿਊਕਲੀਅਰ ਵਾਲੀ ਥਾਂ ਆ ਜਿਸ ਨੂੰ ਇਹ ਦੁਨੀਆ ਦੇ ਵਿੱਚ ਤਾਂ ਨਕਾਰਦੇ ਆ ਕਹਿੰਦੇ ਆ ਵੀ ਸਾਡੇ ਕੋਲ ਨਿਊਕਲੀਅਰ ਹਥਿਆਰ ਹੈ ਹੀ ਕੋਈ ਨਹੀਂ ਇਜ਼ਰਾਈਲ ਵਾਲੇ ਪਰ ਦੁਨੀਆ ਨੂੰ ਕਹਿੰਦੇ ਵੀ ਤੁਸੀਂ ਰੱਖ ਕੋਈ ਨਹੀਂ ਸਕਦੇ ਪਰ ਉਹਨਾਂ ਦੇ ਜਿੱਥੇ ਕੁਛ ਇਦਾਂ ਦੀਆਂ ਸਮਾਨ ਪਿਆ ਆ ਉਸ ਉੱਤੇ ਈਰਾਨ ਨੇ ਜਿਹੜਾ ਉਹ ਹਮਲਾ ਕੀਤਾ ਆ ਇਹ ਕੌਨਫੀਡੈਂਸ਼ੀਅਲ ਜਿਹੜੀਆਂ ਰਿਪੋਰਟਸ ਆ ਜਾਂ ਕਹਿ ਲਓ ਵੀ ਇੰਟੈਲੀਜੈਂਸ ਆ ਉਹ ਈਰਾਨ ਕੋ ਕਿੱਥੋਂ ਆ ਰਹੀ ਆ ਸੋ ਉਸ ਦੇ ਲਈ ਸਿੱਧਾ ਜਿਹੜਾ ਇਸ਼ਾਰਾ ਚਾਈਨਾ ਤੇ ਰਸ਼ੀਆ ਵੱਲ ਨੂੰ ਜਿਹੜਾ ਉਹ ਆ ਰਿਹਾ ਆ ਦੁਨੀਆ ਬਹੁਤ ਤੇਜ਼ੀ ਦੇ ਨਾਲ ਹਰਜੋਤ ਸਿੰਘ ਜੀ ਬਦਲ ਰਹੀ ਆ ਨਵੇਂ ਜਿਹੜੇ ਗੱਠਜੋੜ ਨਵੇਂ ਵਰਲਡ ਆਰਡਰ ਦੀਆਂ ਜਿਹੜੀਆਂ ਗੱਲਾਂ ਆ ਉਹ ਇਸ ਟਾਈਮ ਚੱਲ ਰਹੀਆਂ ਆ ਇਸ ਮੌਕੇ ਚਾਈਨਾ ਤੇ ਜਿਹੜਾ ਰਸ਼ੀਆ ਆ ਉਹ ਇਸ ਟਾਈਮ ਬਾਗੋ ਬਾਗ ਹੋ ਰਿਹਾ ਹੁਣ ਵੈਸਟ ਦੀ ਆਪਸ ਦੇ ਵਿੱਚ ਜੋ ਖਿੱਚੋਤਾਣ ਚੱਲ ਰਹੀ ਆ ਇਕੱਠੇ ਜਿਹੜੇ ਨਾ ਹੁੰਦੇ ਹੋਏ ਦੇਖਦੇ ਹੋਏ ਸੋ ਇਹ ਸਾਰੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਸਾਹਮਣੇ ਆ ਜੇ ਹੁਣ ਮੰਨ ਲਓ ਹਰਜੋਤ ਸਿੰਘ ਜੀ ਵੀ ਚੀਨ ਇੱਥੇ ਆ ਕੇ ਗਲਫ ਦੇ ਮੁਲਕਾਂ ਦੇ ਵਿੱਚ ਆਪਸ 'ਚ ਸਮਝੌਤਾ ਕਰਾ ਜਾਂਦਾ ਆ ਤੇ ਇਸ ਤੋਂ ਬਾਅਦ ਦੇ ਵਿੱਚ ਮੰਨਿਆ ਤੇ ਫਿਰ ਇਹੀ ਜਾਊਗਾ ਨਾ ਵੀ ਚੀਨ ਦਾ ਕੰਟਰੋਲ ਆ ਗਲਫ ਦੇ ਉੱਤੇ ਅਮਰੀਕਾ ਦਾ ਨਹੀਂ ਅਮਰੀਕਾ ਦੇ ਨੋ ਡਾਊਟ 에ਅਰ ਬੇਸਿਸ ਇੱਥੇ ਹੈਗੇ ਨੇ ਮਿਲਟਰੀ ਬੇਸਿਸ ਇੱਥੇ ਕਾਫੀ ਨੇ ਆਲੇ ਦੁਆਲੇ ਈਰਾਨ ਦੇ ਬਹੁਤ ਸਾਰੇ ਜਿਹੜੇ ਉਹ ਮੁਲਕਾਂ ਦੇ ਵਿੱਚ ਪਰ ਜੇ ਕਿਤੇ ਸ਼ਾਂਤੀ ਚਾਈਨਾ ਵਾਲੇ ਕਰਾ ਕੇ ਚਲੇ ਗਏ ਤਾਂ ਇਹ ਲੰਮੇ ਵਕਤ ਦੇ ਲਈ ਇਸ ਦਾ ਅਮਰੀਕਾ ਦੇ ਉਲਟ ਜਿਹੜਾ ਉਹ ਅਸਰ ਪਊਗਾ ਹੋ ਸਕਦਾ ਵੀ ਇਹੀ ਇੰਟੈਲੀਜੈਂਸ ਜਾਂ ਇਹੀ ਸਟ੍ਰੈਟਜੀ ਨੂੰ ਸੋਚਦੇ ਹੋਏ ਅੱਜ ਟਰੰਪ ਹੋਣਾ ਨੇ ਵੀ ਇਹ ਬਿਆਨ ਦਿੱਤੇ ਆ ਵੀ ਭਾਈ ਨਹੀਂ ਰੈਜ਼ੋਲੂਸ਼ਨ ਕਰਨ ਦੇ ਲਈ ਉਹ ਰਾਜੀ ਹੈਗੇ ਨੇ ਉਹ ਆਪਣੀ ਇੱਛਾ ਜਿਹੜੀ ਉਹ ਦੱਸ ਰਹੇ ਆ ਜਾਂ ਈਰਾਨ ਦੀ ਇੱਛਾ ਜਿਹੜੀ ਉਹ ਦੱਸ ਰਹੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਟਰੰਪ ਹੋਣਾ ਦੇ ਬਿਆਨ ਤੋਂ ਇਹ ਲੱਗਦਾ ਵੀ ਨੈਗੋਸ਼ੀਏਸ਼ਨ ਨੂੰ ਉਹ ਇੱਕ ਆਫ ਰੈਂਪ ਜਿਹੜਾ ਆ ਇਸ ਟਾਈਮ ਲੱਭ ਰਹੇ ਹੈਗੇ ਆ ਸੋ ਲੈਟਸ ਸੀ ਕੀ ਆਉਂਦੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ ਉਧਰ ਕਸ਼ਮੀਰ ਦੇ ਵਿੱਚ ਈਰਾਨ ਦੇ ਲਈ ਹਰਜੋਤ ਸਿੰਘ ਜੀ ਫੰਡ ਰੇਜ਼ਿੰਗ ਹੋ ਰਹੀ ਆ ਕਸ਼ਮੀਰੀ ਮੁਸਲਿਮਸ ਕਹਿੰਦੇ ਵੀ ਈਰਾਨ ਦੇ ਵਿੱਚ ਫੰਡ ਰੇਜ਼ ਕਰ ਰਹੇ ਆ ਉਹਨਾਂ ਨੇ ਜਿਹੜਾ ਮਾਰਿਆ ਗਿਆ ਇਹਨਾਂ ਦਾ ਸੁਪਰੀਮ ਲੀਡਰ ਸੀਗਾ ਖਮਨਾਈ ਉਸ ਦੀ ਤਸਵੀਰ ਦੇ ਹੇਠਾਂ ਜਿਹੜਾ ਉਹ ਦੇਖਿਆ ਤੇ ਲਾ ਕੇ ਤੇ ਪੈਸੇ ਇਕੱਠੇ ਜਿਹੜੇ ਕਰ ਰਹੇ ਆ ਭਾਰਤੀ ਜਿਹੜੀ ਕਰੰਸੀ ਆ ਉੱਥੇ ਦੇਖੀ ਜਾ ਰਹੀ ਆ ਤੇ ਇਸ ਦੇ ਨਾਲ ਨਾਲ ਦੇਖਿਆ ਜਾ ਰਿਹਾ ਵੀ ਕਈ ਲੋਕਾਂ ਨੇ ਤਾਂ ਸੋਨਾ ਤੱਕ ਵੀ ਜਿਹੜਾ ਇਸ ਦੇ ਲਈ ਫੰਡ ਦੇ ਵਿੱਚ ਚੜਾ ਦਿੱਤਾ ਹੈਗਾ ਆ ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਪਈ ਹੈਗੀ ਆ ਸੋ ਕਈ ਥਾਵਾਂ ਦੇ ਉੱਤੇ ਜਿਹੜੇ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਆ ਸੋ ਟਰੰਪ ਹੋਣਾ ਨੇ ਜਿਹੜੀਆਂ ਗੱਲਾਂ ਆਖੀਆਂ ਆ ਉਹਨਾਂ ਦੇ ਵਿੱਚ ਕਹਿੰਦੇ ਆ ਵੀ ਯੂਐਸ ਨਹੀਂ ਚਾਹੁੰਦਾ ਵੀ ਈਰਾਨ ਕਿਸੇ ਤਰੀਕੇ ਦਾ ਨਿਊਕਲੀਅਰ ਵੈਪਨ ਰੱਖੇ ਜਿਹੜੇ ਈਰਾਨ ਵਾਲਿਆਂ ਨੇ ਵੀ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਦੁਹਰਾਈਆਂ ਸੀਗੀਆਂ ਵੀ ਸਾਨੂੰ ਲੋੜ ਨਹੀਂ ਹੈਗੀ ਨਿਊਕਲੀਅਰ ਵੈਪਨ ਦੀ ਤੇ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਵੀ ਖੁਸ਼ ਹੋਊਗਾ ਈਰਾਨ ਦੇ ਨਾਲ ਇਸ ਐਗਰੀਮੈਂਟ ਦੇ ਵਿੱਚ ਜੇ ਐਗਰੀਮੈਂਟ ਦੇ ਉੱਤੇ ਆਪਾਂ ਪਹੁੰਚ ਜਾਂਦੇ ਆ ਤਾਂ ਕਹਿੰਦੇ ਵੀ ਇੱਕ ਫਰੈਸ਼ ਸਟਾਰਟ ਹੋ ਜਾਊਗਾ ਈਰਾਨ ਦੇ ਲਈ ਤੇ ਉਸ ਇਲਾਕੇ ਦੇ ਲਈ ਤੇ ਕਹਿੰਦੇ ਵੀ ਮੈਂ ਰੀਸੈਂਟਲੀ ਗੱਲਬਾਤ ਕੀਤੀ ਆ ਇਜ਼ਰਾਈਲ ਦੇ ਨਾਲ ਈਰਾਨ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਗਰੰਟੀ ਕੋਈ ਨਹੀਂ ਹੈ ਐਗਰੀਮੈਂਟ ਦੀ ਵੀ ਈਰਾਨ ਦੇ ਨਾਲ ਪਹੁੰਚ ਜਾਊਗਾ ਪਰ ਉਹਨਾਂ ਨੂੰ ਉਮੀਦ ਜਿਹੜੀ ਉਹ ਹੈਗੀ ਆ ਸੋ ਈਰਾਨ ਨੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਜਿਹੜਾ ਉਹ ਨਕਾਰਿਆ ਹੈਗਾ ਸੋ 15 ਪੁਆਇੰਟ ਕਹਿੰਦੇ ਵੀ ਐਗਰੀਮੈਂਟ ਦੇ ਇਸ ਟਾਈਮ ਈਰਾਨ ਦੇ ਨਾਲ ਉਹਨਾਂ ਉੱਤੇ ਜਿਹੜੀ ਆ ਉਹ ਚਰਚਾ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ ਸੋ ਉਮੀਦ ਇਹੀ ਕੀਤੀ ਜਾ ਰਹੀ ਆ ਵੀ ਮਿਡਲ ਈਸਟ ਦਾ ਇਹ ਜਿਹੜਾ ਰੌਲਾ ਆ ਉਹ ਜਲਦੀ ਜਿਹੜਾ ਉਹ ਖਤਮ ਹੋਵੇ ਤੇ ਦੁਨੀਆ ਨੂੰ ਇੱਕ ਸੁੱਖ ਦਾ ਸਾਹ ਜਿਹੜਾ ਉਹ ਮਿਲੇ ਖਾਸ ਕਰਕੇ એનર્ਜੀ ਤੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵਲਾਡੀਮੀਰ ਪੁਟਿਨ ਤੇ ਜੀ ਜਿਨਪਿੰਗ ਨੇ ਵੀ ਇਹ ਕਿਹਾ ਵੀ ਜੇ ਤੁਸੀਂ ਇਸ ਜਿਹੜੀ ਬਹੁਤ ਖਤਰਨਾਕ ਜੰਗ ਨੂੰ ਬੰਦ ਨਹੀਂ ਕਰ ਸਕਦੇ ਤੇ ਕਿਉਂਕਿ ਇਹ ਜਿਹੜਾ ਜੰਗ ਤੁਹਾਡਾ ਇੰਟਰਸਟ ਨੂੰ ਸਰਵ ਕਰ ਰਿਹਾ
ਸੋ ਉਹਦਾ ਮਤਲਬ ਇਹ ਹੈ ਵੀ ਤੁਸੀਂ ਕ੍ਰਿਮੀਨਲ ਆ ਤੇ ਰਿਸਪੌਂਸੀਬਲ ਹੈਗੇ ਆ ਡਿਸਟਰੈਕਸ਼ਨ ਆਫ ਮੈਨਕਾਈਂਡ ਦੇ। ਇਹ ਦੋਨਾਂ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਅੱਜ ਲਗੌੜੀਆ ਏਅਰਪੋਰਟ ਦੇ ਉੱਤੇ ਇੱਕ ਜਹਾਜ਼ ਜਿਹੜਾ ਕੈਨੇਡਾ ਦਾ ਉਹ ਕ੍ਰੈਸ਼ ਹੋਇਆ। ਉਹ ਹਿੱਟ ਕੀਤਾ ਉਸਨੇ ਫਾਇਰ ਬ੍ਰਿਗੇਡ ਦੇ ਵਹੀਕਲ ਨੂੰ, ਜਿਹਦੇ ਨਾਲ 2 ਪਾਇਲਟ ਦੀ ਮੌਤ ਹੋ ਗਈ ਤੇ ਕਾਫੀ ਜਾਣਾ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਸੋ ਲਗੌੜੀਆ ਏਅਰਪੋਰਟ ਕ੍ਰੈਸ਼ ਦੇ ਨਾਲ ਉਹ ਏਅਰਪੋਰਟ ਹੁਣ ਬੰਦ ਆ 2 ਵਜੇ ਤਾਈਂ। ਉਹਦੇ ਨਾਲ ਹੋਰ ਜਿਹੜੇ ਬਹੁਤ ਸਾਰੇ ਏਅਰਪੋਰਟ ਆ ਉਹਨਾਂ ਦੇ ਉੱਤੇ ਵੀ ਫਲਾਈਟਸ ਨੂੰ ਅਸਰ ਪੈ ਰਿਹਾ ਹੈਗਾ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਵੀ ਜਿਸ ਜਹਾਜ਼ ਜੋ ਏਅਰ ਕੈਨੇਡਾ ਦੀ ਫਲਾਈਟ ਸੀਗੀ AC 8646, ਇਸਨੇ ਫਾਇਰ ਟਰੱਕ ਨੂੰ ਰਨਵੇ ਦੇ ਉੱਤੇ ਹਿੱਟ ਕੀਤਾ ਹੈਗਾ। ਇਹ 11:38 ਤੇ ਐਤਵਾਰ ਰਾਤ ਨੂੰ ਜਿਹੜਾ ਇਹ ਵਾਪਰਿਆ ਹੈਗਾ, ਕੱਲ ਰਾਤੀ ਜਾਣੀ ਕਿ। ਉਸ ਟਾਈਮ ਦੇ ਉੱਤੇ ਇਹ ਸੁਣਿਆ ਜਾ ਸਕਦਾ ਹੈ ਵੀ ਜੋ ਏਅਰ ਟ੍ਰੈਫਿਕ ਕੰਟਰੋਲਰ ਆ ਉਹ ਫਾਇਰ ਡਿਪਾਰਟਮੈਂਟ ਦੇ ਇਸ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ, ਪਰ ਸਮਹਾਉ ਜੋ ਇਹ ਜਹਾਜ਼ ਆ ਹਿੱਟ ਕਰ ਗਿਆ ਤੇ 2 ਪਾਇਲਟਸ ਦੀ ਮੌਤ ਹੋ ਗਈ ਹੈਗੀ ਆ। 34 ਸਾਲ ਪਹਿਲਾਂ ਵੀ ਕਹਿੰਦੇ ਵੀ ਮਾਰਚ 22 1992 ਨੂੰ ਐਗਜ਼ੈਕਟਲੀ ਇੱਕ ਉੱਥੇ ਐਕਸੀਡੈਂਟ ਹੋਇਆ ਸੀ। ਕਲੀਵਲੈਂਡ ਬਾਉਂਡ US ਏਅਰ ਫਲਾਈਟ ਜਿਹੜੀ ਸੀ ਉਹ ਰਨਵੇ ਤੋਂ ਸਕਿਡ ਕਰ ਗਈ ਸੀ, ਜਿਹਦੇ ਨਾਲ 27 ਲੋਕਾਂ ਦੀ ਮੌਤ ਹੋਈ ਸੀ। 51 ਜਾਣੇ ਉਸ ਫਲਾਈਟ ਦੇ ਵਿੱਚ ਸੀਗੇ ਜੀ। ਡੈਲਟਾ ਨੇ ਵਾਰਨਿੰਗ ਕੀਤੀ ਆ ਵੀ ਲਗੌੜੀਆ ਦੀਆਂ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਹੋ ਰਹੀਆਂ ਹੈਗੀਆਂ ਆ। ਏਅਰ ਟ੍ਰੈਫਿਕ ਕੰਟਰੋਲਰ ਨੂੰ ਤਨਖਾਹ ਜ਼ਰੂਰ ਮਿਲ ਰਹੀ ਹੈਗੀ ਆ, ਪਰ ਗਵਰਨਮੈਂਟ ਜਿਹੜੀ ਸ਼ਟਡਾਊਨ ਹੈਗੀ ਆ। ਪੋਰਟ ਅਥਾਰਟੀ ਨੇ ਇਹ ਕਿਹਾ ਆ ਵੀ ਏਅਰ ਟ੍ਰੈਫਿਕ ਕੰਟਰੋਲਰ ਰਿਸਪੌਂਸੀਬਲ ਆ ਫॉर ਵਹੀਕਲ ਔਨ ਦਾ ਰਨਵੇਜ਼। ਸੋ ਲਗੌੜੀਆ ਏਅਰਪੋਰਟ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ 2 ਵਜੇ ਤਾਈਂ ਬੰਦ ਆ ਅੱਜ। ਸੋ ਜਿਹੜੇ ਵੀ ਜਿਨ੍ਹਾਂ ਦੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰਾਂ ਦੀ ਕੋਈ ਫਲਾਈਟ ਜਾ ਰਹੀ ਆ, ਮੇਕ ਸ਼ੋਰ ਕਰੋ ਉਹ ਕਿਉਂਕਿ ਖਰਾਬ ਨਾ ਹੋਣ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹ ਮਿਸਟੇਕ ਬਹੁਤ ਵੱਡੀ ਹੈਗੀ ਆ, ਟੈਰੀਬਲ ਮਿਸਟੇਕ ਆ, ਇਹ ਵਾਪਰਨੀ ਨਹੀਂ ਚਾਹੀਦੀ ਸੀ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੋਣੀ ਵੀ ਏਅਰ ਕੈਨੇਡਾ ਦੇ ਕ੍ਰੈਸ਼ ਦੇ ਸੰਬੰਧ ਦੇ ਵਿੱਚ ਬੋਲੇ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਏਅਰ ਕੈਨੇਡਾ ਐਕਸਪ੍ਰੈਸ ਦਾ ਏਅਰਕ੍ਰਾਫਟ ਕੱਲ ਰਾਤੀ ਨਿਊਯਾਰਕ ਦੇ ਵਿੱਚ ਹਿੱਟ ਹੋਇਆ ਹੈਗਾ, ਜਿਹਦੇ ਨਾਲ ਪਾਇਲਟ ਤੇ ਕੋ ਪਾਇਲਟ ਦੀ ਮੌਤ ਹੋਈ ਆ ਤੇ ਦਰਜਨਾਂ ਦੇ ਕਰੀਬ ਲੋਕ ਜੋ ਫੱਟੜ ਹੋਏ ਹੈਗੇ ਆ, ਤੇ ਉਹਦੇ ਨਾਲ ਅਸੀਂ ਬਹੁਤ ਉਦਾਸ ਆ ਤੇ ਅਸੀਂ ਪ੍ਰੇ ਕਰਦੇ ਹਾਂ ਵੀ ਜਿਹੜੇ ਲੋਕਾਂ ਦੇ ਸੱਟਾਂ ਲੱਗੀਆਂ ਉਹ ਜਲਦੀ ਤੋਂ ਜਲਦੀ ਠੀਕ ਹੋਣ। ਜੀ ਬਿਲਕੁਲ। ਸੋ 41 ਜਣੇ ਜਿਹੜੇ ਹਰਜੋਤ ਸਿੰਘ ਜੀ ਵਿੱਚ ਸਵਾਰ ਸੀਗੇ ਤੇ ਉਹਨਾਂ ਚੋਂ 3 ਦਰਜਨ ਜਿਹੜੇ ਲੋਕ ਆ 32 ਇਨਫੈਕਟ ਉਹ ਫੱਟੜ ਜਿਹੜੇ ਉਹ ਹੋਏ ਨੇ ਤੇ ਨਾਮ ਜਿਹੜੇ ਆ ਉਹ ਨਹੀਂ ਦੱਸੇ ਗਏ। 9 ਜਣੇ ਅਜੇ ਵੀ ਗੰਭੀਰ ਸੱਟਾਂ ਦੇ ਨਾਲ ਜ਼ੇਰੇ ਇਲਾਜ ਨੇ ਉੱਥੇ ਨਜ਼ਦੀਕੀ ਹਸਪਤਾਲ ਦੇ ਵਿੱਚ। ਸੋ ਜਿੱਥੇ ਪਾਇਲਟ ਦੀ ਹਰਜੋਤ ਸਿੰਘ ਜੀ ਮੌਤ ਹੋਈ ਹੈ, ਜਿਹੜੇ ਫਾਇਰ ਟਰੱਕ ਦੇ ਕਰੂ ਮੈਂਬਰ ਸੀਗੇ 2 ਅਫਸਰ, ਉਹ ਵੀ ਇੰਜਰਡ ਜਿਹੜੇ ਪੈਸੇਂਜਰਸ ਦੇ ਨਾਲ ਉੱਥੇ ਹੈਗੇ ਨੇ। ਤੇ ਜਿਹੜੇ ਫਾਇਰ ਟਰੱਕ ਦੇ ਅਫਸਰ ਸੀਗੇ ਉਹ ਨਾਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈਗੇ ਆ। ਸੋ ਏਅਰ ਕੈਨੇਡਾ ਐਕਸਪ੍ਰੈਸ ਜੈਜ਼ ਏਵੀਏਸ਼ਨ ਦੇ ਨਾਲ ਮਿਲ ਕੇ ਇਹ ਜਹਾਜ਼ ਨੂੰ ਜਿਹੜਾ ਉਹ ਚਲਾ ਰਿਹਾ ਸੀਗਾ ਜਦ ਇਹ ਹਾਦਸਾ ਇੱਕ ਬਹੁਤ ਭਿਆਨਕ ਹਾਦਸਾ ਜਿਹੜਾ ਉਹ ਵਾਪਰਿਆ ਹੈਗਾ ਤੇ ਉਸਨੂੰ ਠੀਕ ਹੁੰਦਿਆਂ ਹੋਇਆਂ ਨੂੰ ਟਾਈਮ ਜਿਹੜਾ ਆ ਉਹ ਅਜੇ ਲੱਗਣ ਵਾਲਾ ਹੈਗਾ ਆ। ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ। ਕਿਊਬਾ ਨੂੰ ਲੈ ਕੇ ਕੀ ਜਿਹੜਾ ਉਹ ਚੱਲ ਰਿਹਾ TSA ਦੇ ਵਿੱਚ ਆਈਸ ਦੀ ਆਮਦ, ਇਹਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਤੁਹਾਡੇ ਨਾਲ ਕਰਦੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914 ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂਐਸ ਤੇ ਕੈਨੇਡਾ ਲਈ ਕਾਲ ਕਰੋ 8888889914
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਏਅਰਪੋਰਟਾਂ ਦੇ ਉੱਤੇ ਆਈਸ ਦੀ ਦਸਤਕ ਆ ਚੁੱਕੀ ਆ। ਰਾਸ਼ਟਰਪਤੀ ਟਰੰਪ ਦੇ ਦੁਆਰਾ ਕਹਿੰਦੇ ਵੀ ਜਿਹੜੇ TSA ਦੇ ਵਿੱਚ ਏਅਰਪੋਰਟਸ ਦੇ ਉੱਤੇ ਲਾਈਨਸ ਬਹੁਤ ਜ਼ਿਆਦਾ ਲੱਗ ਰਹੀਆਂ ਸੀਗੀਆਂ, ਉਸ ਨੂੰ ਨਜਿੱਠਣ ਦੇ ਲਈ ਆਈਸ ਦੇ ਜਿਹੜੇ ਏਜੰਟਸ ਆ ਉਹ ਉੱਥੇ ਘੱਲ ਦਿੱਤੇ ਗਏ ਹੈਗੇ ਆ। ਇਹ ਆਈਡੀਆ ਕਹਿੰਦੇ ਵੀ ਟਰੰਪ ਉਹਨਾਂ ਨੂੰ ਆਇਆ ਕਿੱਥੋਂ? ਕਹਿੰਦੇ ਵੀ ਇਹ ਇੱਕ ਫੌਕਸ ਨਿਊਜ਼ ਦੇ ਜਿਹੜਾ ਰੇਡੀਓ ਸ਼ੋਅ ਚੱਲ ਰਿਹਾ ਸੀ, ਉੱਥੇ ਇੱਕ ਕਾਲਰ ਨੇ ਕਾਲ ਕੀਤੀ ਸੀ, ਲਿੰਡਾ ਫਰੋਮ ਐਰੀਜ਼ੋਨਾ। ਕੰਜ਼ਰਵੇਟਿਵ ਟਾਕ ਸ਼ੋਅ ਦੇ ਵਿੱਚ ਉਸਨੇ ਗੱਲ ਜਿਹੜੀ ਉਹ ਚੱਲਦੇ ਹੋਏ ਇੱਕ ਕਲੇ ਟਰੈਵਿਸ ਤੇ ਬਕ ਸੈਕਸਟਨ ਸ਼ੋਅ ਸੀਗਾ, ਉਸ ਦੇ ਵਿੱਚ ਉਹਨੇ ਕਿਹਾ ਵੀ ਮੇਰੇ ਕੋਲ ਇੱਕ ਬੜਾ ਸੌਖਾ ਜਿਹਾ ਆਸਾਨ ਤਰੀਕਾ ਹੈਗਾ TSA ਦੀ ਜਿਹੜੀ ਪ੍ਰੋਬਲਮ ਆ ਉਸ ਨੂੰ ਸੁਲਝਾਉਣ ਦੇ ਲਈ, ਤੁਸੀਂ ਆਈਸ ਏਜੰਟਸ ਉੱਥੇ ਜਿਹੜੇ ਉਹ ਲੈ ਆਓ। ਕਹਿੰਦੇ ਵੀ ਉਹ ਕਾਲ ਤੋਂ ਬਾਅਦ ਦੇ ਵਿੱਚ ਜਿਹੜੇ ਟਰੰਪ ਹੋਣਾ ਦੇ ਮਨ ਦੇ ਵਿੱਚ ਇਹ ਜਿਹੜਾ ਵਿਚਾਰ ਆ ਉਹਨਾਂ ਦੇ ਵੀ ਜਾਗਿਆ, ਤੇ ਕਹਿੰਦੇ ਵੀ ਹਾਂ, ਮੈਂ ਹੁਣ ਆਈਸ ਦੇ ਜਿਹੜੇ ਏਜੰਟਸ ਆ ਉਹਨਾਂ ਨੂੰ ਹੁਣ ਉੱਥੇ ਘੱਲਣਾ ਆ TSA ਦੇ ਵਿੱਚ ਵੱਖ-ਵੱਖ। ਇਸ ਮੌਕੇ ਮੁਲਕ ਦੇ ਵੱਖ-ਵੱਖ ਸ਼ਹਿਰਾਂ ਤੋਂ, ਉਹਨਾਂ ਦੇ ਏਅਰਪੋਰਟਸ ਤੋਂ ਆਪਾਂ ਨੂੰ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ, ਜਿੱਥੇ ਕਿ ਆਈਸ ਦੇ ਏਜੰਟਸ ਆ ਉਹ ਦੇਖੇ ਗਏ ਹੈਗੇ ਆ। ਕਹਿੰਦੇ ਵੀ ਇਹ ਜਿਹੜੀਆਂ ਲੌਂਗ ਲਾਈਨਸ ਆ ਉਹਨਾਂ ਨੂੰ ਮੈਨੇਜ ਕਰਨ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਏਜੰਟਸ ਆ ਉਹਨਾਂ ਦੀ ਮਦਦ ਜਿਹੜੀ ਉਹ ਕਰੇਗੀ। ਕਹਿੰਦੇ ਵੀ ਹਾਲ ਦੀ ਘੜੀ ਉਹਨਾਂ ਦੇ ਕੋਲ ਅਖਤਿਆਰ ਕਿਹੜਾ ਆ TSA ਦੇ ਕਾਰਵਾਈ ਉਸ ਤਰੀਕੇ ਦੀ ਜਿਹੜੀ ਉਹ ਕਰਨ ਵਾਲਾ, ਇਹ ਦੇਖਣ ਵਾਲੀ ਗੱਲ ਹੋਊਗੀ ਵੀ ਇਹ ਕਿਹੜੀ ਐਕਚੁਅਲ ਚ ਡਿਊਟੀ ਜਿਹੜੀ ਉਹ ਕਰ ਸਕਣਗੇ। ਪਰ ਇੱਕ ਚੀਜ਼ ਹੈਗੀ ਆ ਹਰਜੋਤ ਸਿੰਘ ਜੀ, ਵੱਖ-ਵੱਖ ਏਅਰਪੋਰਟਾਂ ਦੇ ਉੱਤੇ ਆਈਸ ਦੀ ਦਸਤਕ ਆਉਣ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਅੱਗੇ ਹੀ ਕਾਗਜ਼ਾਂ ਨੂੰ ਲੈ ਕੇ ਡਰੇ ਰਹਿੰਦੇ ਆ ਵੀ ਮੇਰੇ ਕੋਲ ਹੈਗੇ ਆ ਜਾਂ ਨਹੀਂ ਹੈਗੇ, ਮੇਰਾ ਸਹੀ ਆ ਕਿ ਮੇਰਾ ਗਲਤ ਆ, ਵੀ ਉਹਨਾਂ ਨੂੰ ਕਾਫੀ ਉਹਨਾਂ ਨੇ ਟਰੈਵਲ ਕਰਨ ਤੋਂ ਇੱਕ ਹਿਸਾਬ ਦੇ ਨਾਲ ਪਿੱਛੇ ਜਿਹੜਾ ਉਹ ਹਟਣਗੇ। ਸੋ ਆਪਾਂ ਨੂੰ ਇਹ ਵੀ ਪਤਾ ਆ ਵੀ DHS ਦੀ ਫੰਡਿੰਗ ਜਿਹੜੀ ਉਹ ਰੁਕੀ ਪਈ ਆ। ਡੈਮੋਕ੍ਰੇਟਸ ਜਿਹੜਾ ਆ ਉਹਨਾਂ ਨੇ ਇਸ ਨੂੰ ਸ਼ਟ ਡਾਊਨ ਕਰਕੇ ਰੱਖਿਆ ਹੋਇਆ ਆ, ਉਹ ਇਸ ਦੇ ਵਿੱਚ ਅਪਰੂਵ ਨਹੀਂ ਕਰ ਰਹੇ। ਕਹਿੰਦੇ ਵੀ DHS ਦੇ ਵਿੱਚ ਸੋਧਾ ਕਰੋ, ਆਈਸ ਨੂੰ ਇੱਥੋਂ ਜਿਹੜਾ ਉਹ ਕੱਢੋ। ਤੇ ਹੁਣ ਜਿਹਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ DHS ਨੂੰ ਸ਼ਟ ਡਾਊਨ ਕੀਤਾ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ, ਹੁਣ ਉਹੀ ਆਈਸ ਦੇ ਜਿਹੜੇ ਏਜੰਟਸ ਇਹਨਾਂ ਨੇ ਏਅਰਪੋਰਟਸ ਦੇ ਉੱਤੇ ਜਿਹੜੇ ਉਹ ਪਹੁੰਚ ਚੁੱਕੇ ਹੈਗੇ ਆ। ਸੋ ਕਈ ਘੰਟੇ ਲੰਬੀਆਂ ਜਿਹੜੀਆਂ ਲਾਈਨਾਂ, ਤੇ ਇੰਨੀਆਂ ਲੰਬੀਆਂ ਲਾਈਨਾਂ ਜਿਹੜੀਆਂ ਕਿ ਪਾਰਕਿੰਗ ਏਰੀਆ, ਸਟੇਜਿੰਗ ਏਰੀਆ ਦੇ ਵਿੱਚ ਵਾਈਂਡ ਡਾਊਨ ਕਰਦੀਆਂ ਹੋਈਆਂ, ਇਨ ਐਂਡ ਆਊਟ ਸੱਪ ਵਾਂਗੂ ਕੂੜੀ ਮੋੜ ਕੱਟਦੀਆਂ ਹੋਈਆਂ, ਉੱਦਾਂ ਦੀਆਂ ਜਿਹੜੀਆਂ ਵੱਖ-ਵੱਖ ਏਅਰਪੋਰਟਸ ਦੇ ਉੱਤੇ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਆ। TSA ਦੇ ਏਜੰਟਸ ਉਹਨਾਂ ਦਾ ਜਿਹੜਾ ਦੂਜਾ ਪੇ ਚੈੱਕ ਆ ਉਹ ਵੀ ਇਸ ਵਾਰ ਮਿਸ ਹੋ ਚੁੱਕਾ ਆ। ਸੋ ਬੇਸਿਕਲੀ 1 ਮਹੀਨਾ ਤਕਰੀਬਨ ਹੋ ਗਿਆ ਆ ਵੀ ਇਹਨਾਂ ਨੂੰ ਹੁਣ ਤਨਖਾਹ ਜਿਹੜੀ ਉਹ ਨਹੀਂ ਮਿਲੀ ਹੈਗੀ। ਤੇ ਬਹੁਤ ਸਾਰੇ ਜਿਹੜੇ TSA ਦੇ ਜਿਹੜੇ ਏਜੰਟਸ ਆ ਉਹ ਆ ਨਹੀਂ ਰਹੇ, ਤੇ ਕਹਿੰਦੇ ਵੀ ਕਈ ਸੈਂਕੜਿਆਂ ਨੇ ਤਾਂ ਕੁਇਟ ਵੀ ਕਰ ਦਿੱਤਾ ਆ, ਅਸਤੀਫੇ ਵੀ ਜਿਹੜੇ ਉਹ ਦੇ ਦਿੱਤੇ ਆ। ਸੋ ਸਿਚੁਏਸ਼ਨ ਵੱਧ ਤੋਂ ਬੱਤਰ ਜਿਹੜੀ ਆ ਉਹ ਇਹਨਾਂ ਏਅਰਪੋਰਟਸ ਦੇ ਉੱਤੇ ਹੋਣ ਜਿਹੜੀ ਉਹ ਜਾ ਰਹੀ ਹੈਗੀ ਆ। ਆਈਸ ਦੇ ਏਜੰਟਸ 11 ਕਹਿੰਦੇ ਵੀ ਇਸ ਮੌਕੇ ਏਅਰਪੋਰਟਸ ਦੇ ਉੱਤੇ ਲਾ ਦਿੱਤੇ ਗਏ ਆ। ਅਟਲਾਂਟਾ, ਸ਼ਿਕਾਗੋ, ਫਿਲਾਡੈਲਫੀਆ, ਹਿਊਸਟਨ, ਫੀਨਿਕਸ, ਕਲੀਵਲੈਂਡ, ਫੋਰਟ ਮਾਇਰਸ, ਨਿਊ ਆਰਲੀਨਸ ਤੇ ਨਿਊਯਾਰਕ ਸਿਟੀ ਦੇ ਜਿਹੜੇ 3 ਏਅਰਪੋਰਟ, JFK, ਨਿਊਯਾਰਕ ਤੇ ਲਾਗਵਾਰਡੀਆ, ਇੱਥੇ ਜਿਹੜੇ ਇਹਨਾਂ ਨੇ ਏਅਰਪੋਰਟਸ ਦੇ ਉੱਤੇ ਆਈਸ ਦੇ ਏਜੰਟਸ ਆ ਉਹ ਦੇਖੇ ਗਏ ਹੈਗੇ ਆ। ਸੋ ਜਿਹੜੇ ਲੋਕ ਹੁਣ ਹਰਜੋਤ ਸਿੰਘ ਜੀ, ਮੈਨੂੰ ਲੱਗਦਾ ਵੀ ਆਉਂਦੇ ਦਿਨਾਂ 'ਚ ਕੋਈ ਨਾ ਕੋਈ ਉੱਥੋਂ ਰਿਪੋਰਟਾਂ ਜਾਂ ਵੀਡੀਓਜ਼ ਵੀ ਆ ਸਕਦੀਆਂ ਆ ਵੀ ਇੱਥੇ ਆਹ ਫੜ ਲਿਆ ਇਹਨਾਂ ਨੇ, ਇੱਥੇ ਉਹ ਫੜ ਲਿਆ। ਵੀ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਡਰ, ਖੌਫ ਜਿਹੜਾ ਆ ਇਸ ਚੀਜ਼ ਦੇ ਕਰਕੇ ਵੱਧ ਜਾਊਗਾ। ਜਿਹੜਾ ਕੈਓਸ ਆ ਉਹ ਵਧਣਾ ਆ, ਇਹਦੇ ਨਾਲ ਘਟਣਾ ਨਹੀਂ ਆ। ਨੋ ਡਾਊਟ ਪੋਲੀਟੀਕਲ ਪੁਆਇੰਟਸ ਜਿਹੜੇ ਉਹ ਤੁਸੀਂ ਇਸ ਦੇ ਵਿੱਚ ਜ਼ਰੂਰ ਟਰੰਪ ਹੁਣੀ ਗੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ, ਪਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹੜਾ ਸਹਿਮ ਆ ਉਹ ਵੱਧ ਸਕਦਾ ਆ। ਇਹਦੇ ਨਾਲ ਇਹ ਹੋਊਗਾ ਸਗੋਂ ਇਨਫੈਕਟ ਏਅਰਪੋਰਟ ਟਰੈਵਲ ਦੇ ਵਿੱਚ
ਜੇ ਗਿਰਾਵਟ ਆਉਂਦੀ ਆ ਤੇ ਇਵੈਂਚੁਅਲੀ ਕੰਪਨੀਆਂ ਨੂੰ ਵੀ ਇਸ ਦਾ ਨੁਕਸਾਨ ਜਿਹੜਾ ਆ ਉਹ ਝੱਲਣਾ ਪਵੇਗਾ। ਆਲਰੇਡੀ ਕੱਲ ਦੀ ਖਬਰ ਆ ਰਹੀ ਆ, KTVU TV ਜਿਹੜਾ ਚੈਨਲ ਰਿਪੋਰਟ ਕਰ ਰਿਹਾ ਵੀ ਸੈਨ ਫਰਾਂਸਿਸਕੋ 에ਅਰਪੋਰਟ ਦੇ ਉੱਤੇ ਇੱਕ ਬੀਬੀ ਨੂੰ ਆਈਸ ਵਾਲਿਆਂ ਨੇ ਅਰੈਸਟ ਕੀਤਾ। ਉਹ ਰੋ ਰਹੀ ਸੀ ਉੱਥੇ, ਤੇ ਪਰ ਜੋ ਆਈਸ ਵਾਲੇ ਉਹ ਕਹਿ ਰਹੇ ਆ ਵੀ ਇਹ ਟਰੰਪ ਉਹਨਾਂ ਦਾ ਜਿਹੜਾ ਨੇਸ਼ਨ ਵਾਈਡ 에ਅਰਪੋਰਟ ਡਿਪਲੋਇਮੈਂਟ ਆ ਉਹਦੇ ਨਾਲ ਰਿਲੇਟਡ ਨਹੀਂ ਹੈਗਾ, ਪਰ ਇਹ ਬੋਰਡਿੰਗ ਐਵਨਿਊ ਬੋਰਡਿੰਗ ਏਰੀਆ ਜਿੱਥੇ ਹੈਗਾ ਆ, ਜਿੱਥੇ ਕਿ ਯੂਨਾਈਟਿਡ 에ਅਰਲਾਈਨ ਦੀ ਫਲਾਈਟ ਜਾਂਦੀ ਹੈਗੀ ਸੈਨ ਫਰਾਂਸਿਸਕੋ ਤੋਂ, ਉੱਥੋਂ ਇਸ ਬੀਬੀ ਨੂੰ ਅਰੈਸਟ ਕੀਤਾ ਗਿਆ ਹੈਗਾ। ਇਹ ਨਹੀਂ, ਨਾਲ ਉਹਦੇ ਕਹਿੰਦੇ ਵੀ ਇੱਕ ਬੱਚੀ ਵੀ ਸੀ, ਉਹਦੀ ਡਾਟਰ ਸੀਗੀ। ਇਹ 10 ਵਜੇ ਦੀ ਫਲਾਈਟ ਸੀ ਕੱਲ ਸ਼ਾਮੀ ਦੀ, ਤੇ ਬਹੁਤ ਸਾਰੇ ਲੋਕ ਉੱਥੇ ਰੌਲਾ ਵੀ ਪਾ ਰਹੇ ਸੀ ਵੀ ਦਿਸ ਇਜ਼ ਅਨ ਅਮਰੀਕਨ, ਇਹ ਹੋਣਾ ਨਹੀਂ ਚਾਹੀਦਾ ਹੈਗਾ। ਤੇ ਉਹਨੂੰ ਹੈਂਡਕਫ ਕੀਤਾ ਗਿਆ ਤੇ ਉਸ ਦੀ ਬੱਚੀ ਦੇ ਸਾਹਮਣੇ, ਤੇ ਉੱਥੋਂ ਆਈਸ ਵਾਲੇ ਏਜੰਟ ਆ ਜੋ ਲੈ ਗਏ। ਸੋ 2 ਲੋਕਾਂ ਨੂੰ ਕਹਿੰਦੇ ਉੱਥੋਂ ਲਿਜਾਇਆ ਗਿਆ ਹੈਗਾ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਮਿਲੂਗੀਆਂ, ਕਿਉਂਕਿ ਉਹ ਆਈਸ ਵਾਲੇ ਤਾਂ ਫਿਰ ਇਮੀਗ੍ਰੇਸ਼ਨ ਸਟੇਟਸ ਵੀ ਚੈੱਕ ਕਰੂਗੇ ਨਾ ਨਾਲ ਦੀ ਨਾਲ, ਤੇ ਆਈਸ ਤੇ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੇ ਕੋਈ ਵੀ ਇਸ ਸੰਬੰਧ ਦੇ ਵਿੱਚ ਰਿਸਪੌਂਸ ਨਹੀਂ ਦਿੱਤਾ ਹੈਗਾ ਜੀ। ਤੇ ਅਗਲੀ ਖਬਰ ਵੱਲ ਚਲੀਏ। ਸੁਪਰੀਮ ਕੋਰਟ ਹੁਣ ਡਿਸਾਈਡ ਕਰੂਗੀ ਵੀ ਜਿਹੜੀ ਮੇਲ ਇਨ ਬੈਲਟਸ ਹੈਗੀਆਂ ਨਵੰਬਰ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਚੈੱਕ ਕੀਤਾ ਜਾਵੇ। ਟਰੰਪ ਹੁਣੀ ਤਾਂ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਮੇਲ ਇਨ ਬੈਲਟ ਆ ਇਹ ਖਤਮ ਹੋਣੀ ਚਾਹੀਦੀ ਹੈਗੀ ਆ। ਸੋ ਕਈ ਵਾਰੀ ਇਹਨਾਂ ਦਾ ਇਹ ਵੀ ਰੌਲਾ ਪੈਂਦਾ ਆ ਮੇਲ ਇਨ ਬੈਲਟਸ ਨੂੰ ਲੈ ਕੇ ਵੀ ਕਿਹੜੀ ਡੇਟ ਜਿਹੜੀ ਕਾਊਂਟ ਕੀਤੀ ਜਾਵੇ। ਜੇ ਇਲੈਕਸ਼ਨ ਡੇਟ ਜਿਹੜੀ ਆ ਲਾਸਟ ਹੈਗੀ ਆ, ਉਸ ਦਿਨ ਨੂੰ ਮੇਲ ਕੀਤਾ ਜਾਂਦਾ, ਕਾਊਂਟ ਕੀਤਾ ਜਾਂਦਾ, ਸਟੈਂਪ ਹੋਈ ਆ, ਜਾਂ ਉਸ ਦਿਨ ਉੱਥੇ ਤੱਕ ਮੇਲ ਜਿਹੜਾ ਕੀਤਾ ਹੋਇਆ ਬੈਲਟ ਪਹੁੰਚਣਾ ਚਾਹੀਦਾ ਹੈਗਾ ਆ। ਸੋ ਇਹ ਇੱਕ ਵੱਡਾ ਇਸ਼ੂ ਆ, ਕਿਉਂਕਿ ਖਾਸ ਕਰਕੇ ਜਿਹੜੀ ਸਾਡੀ ਕੈਲੀਫੋਰਨੀਆ ਦੀ ਸਟੇਟ ਆ, ਇੱਥੇ ਤਾਂ ਹੁਣ ਮੇਲ ਇਨ ਬੈਲਟ ਹੈਗਾ ਆ। ਮਿਸੀਸਿਪੀ ਦੇ ਵਿੱਚ ਇੱਕ ਲਾ ਹੈਗਾ ਆ, ਤੇ ਉਹਦੇ ਨਾਲ 13 ਹੋਰ ਸਟੇਟਾਂ ਦੇ ਵਿੱਚ ਵੀ ਉਹ ਕਹਿੰਦੇ ਵੀ ਐਜ਼ ਲੌਂਗ ਐਜ਼ ਇਲੈਕਸ਼ਨ ਡੇ ਵਾਲੇ ਦਿਨ ਪੋਸਟ ਮਾਰਕ ਕੀਤੀ ਹੋਵੇ ਤੁਹਾਡੀ ਜਿਹੜੀ ਬੈਲਟ ਆ, ਉਹ ਚਾਹੇ 3-4 ਦਿਨਾਂ ਬਾਅਦ ਵੀ ਪਹੁੰਚਦੀ ਆ, ਤੇ ਉਸ ਨੂੰ ਕਾਊਂਟ ਕੀਤਾ ਜਾਵੇ। ਸੋ ਇਹਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਦੇ ਉੱਤੇ ਤੇ ਨਵੰਬਰ ਦੇ ਵਿੱਚ ਵੀ ਜਿਹੜਾ ਕਾਫੀ ਅਸਰ ਹੋ ਸਕਦਾ ਹੈਗਾ। ਕੈਲੀਫੋਰਨੀਆ, ਨਿਊਯਾਰਕ, ਟੈਕਸਸ, ਇਹ ਸਾਰੀਆਂ ਇਹ ਮੇਨ ਸਟੇਟਾਂ ਹੈਗੀਆਂ ਜਿੱਥੇ ਜੋ ਲੋਕ ਮੇਲ ਇਨ ਬੈਲਟ ਡਿਫਰੈਂਟ ਕਰਦੇ ਹੈਗੇ ਆ ਬਾਕੀ ਜਿਹੜੀਆਂ ਹੋਰ ਸਟੇਟਾਂ ਦੇ ਨਾਲੋਂ। ਟੋਟਲ ਕਹਿੰਦੇ 29 ਸਟੇਟਾਂ ਨੇ ਜਿਹੜੀ ਡੈਡਲਾਈਨ ਆ ਉਹ ਐਕਸਟੈਂਡ ਕੀਤੀ ਹੋਈ ਹੈਗੀ ਆ। ਸੋ 4 ਰਿਪਬਲਿਕਨ ਸਟੇਟਸ ਉਹਨਾਂ ਨੇ ਚੇਂਜ ਕਰ ਦਿੱਤਾ ਲਾ ਵੀ ਜਿਹੜਾ ਆ ਕਾਊਂਟਿੰਗ ਆਫ ਲੇਟ ਅਰਾਈਵਲ ਬੈਲਟਸ ਉਹ ਨਹੀਂ ਹੋਊਗਾ ਜੇ ਇਲੈਕਸ਼ਨ ਦਿਨ ਜਿਹੜਾ ਡੇਟ ਹੈਗੀ ਉਸ ਦਿਨ ਤੱਕ ਬੈਲਟ ਨਹੀਂ ਆਇਆ, ਜੇ ਉਹ ਤੋਂ ਬਾਅਦ ਆਏ ਤੇ ਉਹਨਾਂ ਨੂੰ ਕਾਊਂਟ ਨਹੀਂ ਕੀਤਾ ਜਾਊਗਾ। ਸੋ ਇਹ ਕਾਫੀ ਵੱਡਾ ਕੇਸ ਹੈਗਾ। ਮਿਸੀਸਿਪੀ ਦੇ ਰਿਪਬਲਿਕਨ ਅਟਾਰਨੀ ਜਨਰਲ ਡਿਫੈਂਡ ਕਰ ਰਹੇ ਆ ਲਾ ਨੂੰ, ਕਹਿੰਦੇ ਵੀ ਜੇ ਇਲੈਕਸ਼ਨ ਡੇ ਤੱਕ ਆਊਗਾ ਕੋਈ ਵੀ ਬੈਲਟ, ਉਸ ਨੂੰ ਜਿਹੜਾ ਕਾਊਂਟ ਕੀਤਾ ਜਾਊਗਾ, ਉਸ ਤੋਂ ਬਾਅਦ ਨਹੀਂ ਕਾਊਂਟ ਕੀਤਾ ਜਾਊਗਾ। ਸੋ ਹੁਣ ਫਾਈਨਲੀ ਜੋ ਆ ਇਹ ਸੁਪਰੀਮ ਕੋਰਟ ਇਸ ਸੰਬੰਧ ਦੇ ਵਿੱਚ ਡਿਸਾਈਡ ਕਰੂਗੀ। ਜੀ, ਕਿਊਬਾ ਦੇ ਵਿੱਚ ਜਿਹੜੀ ਇਸ ਟਾਈਮ ਪਾਵਰ ਦੀ ਸਥਿਤੀ ਆ ਉਹ ਕਾਫੀ ਬੈਡ ਬਣੀ ਪਈ ਆ। ਸੋ ਕਹਿੰਦੇ ਵੀ ਤੀਜੀ ਵਾਰ ਨੇਸ਼ਨ ਵਾਈਡ ਕਲੈਪਸ ਕਹਿੰਦੇ ਵੀ ਹੋ ਗਿਆ 1 ਮਹੀਨੇ ਦੇ ਵਿੱਚ। ਇਹਨਾਂ ਨੂੰ ਤੇਲ ਨਹੀਂ ਮਿਲ ਰਿਹਾ। ਰੂਸੀ ਤੇਲ ਨਾਲ ਭਰੇ ਜਿਹੜੇ ਟੈਂਕਰ ਪਿਛਲੇ ਵੀਕਐਂਡ ਦੇ ਉੱਤੇ ਇੱਧਰ ਨੂੰ ਕਿਊਬਾ ਨੂੰ ਜਾ ਰਹੇ ਸੀ, ਉਸਾਂ ਨੂੰ ਅਮਰੀਕਾ ਨੇ ਰੋਕ ਦਿੱਤਾ ਹੈਗਾ। ਉਹ ਜਾਣ ਨਹੀਂ ਦਿੱਤੇ ਗਏ। ਸੋ ਕਹਿੰਦੇ ਵੀ ਕਿਊਬਾ ਦੀ ਰਾਜਧਾਨੀ ਦੇ ਵਿੱਚ 72,000 ਤੋਂ ਵੱਧ ਜਿਹੜੇ ਕਸਟਮਰ ਉਹ ਇਸ ਟਾਈਮ ਬਿਜਲੀ ਤੋਂ ਬਗੈਰ ਦੇਖੇ ਗਏ ਆ, ਜਿਨ੍ਹਾਂ 'ਚ ਹਸਪਤਾਲ ਵੀ ਕਈ ਸ਼ਾਮਲ ਨੇ। ਸਟੇਟ ਰਨ ਇਲੈਕਟ੍ਰਿਕ ਯੂਨੀਅਨ ਤੇ ਮਿਨਿਸਟਰੀ ਜਿਹੜੀ ਆ ਐਨਰਜੀ ਦੀ ਤੇ ਮਾਈਨਸ ਦੀ, ਉਹਨਾਂ ਨੇ ਜਿਹੜਾ ਕਿਹਾ ਵੀ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਸਥਿਤੀ ਇਸ ਤਰੀਕੇ ਦੇ ਨਾਲ ਫਸੀ ਹੋਈ ਆ, ਪਰ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਲੋਕਾਂ ਦੇ ਕੋਲ ਬਿਜਲੀ ਜਿਹੜੀ ਉਹ ਪਹੁੰਚਦੀ ਜਿਹੜੀ ਉਹ ਰਵੇ। ਅਨਪ੍ਰੈਸੀਡੈਂਟਡ ਐਨਰਜੀ ਕ੍ਰਾਈਸਿਸ ਦੇ ਵਿੱਚੋਂ ਕਿਊਬਾ ਇਸ ਟਾਈਮ ਲੰਘ ਰਿਹਾ ਹੈਗਾ ਆ। ਗ੍ਰਿਡ ਜਿਹੜਾ ਇਹਨਾਂ ਦਾ ਹੈਗਾ ਵੀ ਪੁਰਾਣਾ ਆ, ਤੇ ਜਿਹੜਾ US ਦਾ ਐਨਰਜੀ ਬਲੌਕੇਡ ਦੇ ਕਰਕੇ ਇਹਨਾਂ ਨੂੰ ਸਥਿਤੀ ਜਿਹੜੀ ਉਹ ਖਾਸੀ ਮਾੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈਗਾ ਆ। ਸੋ ਕਹਿੰਦੇ ਵੀ US ਦੇ ਦੁਆਰਾ ਜਿਹੜੇ ਵੈਨੇਜ਼ੁਏਲਾ ਦੇ ਮਡੂਰੋ ਨੂੰ ਜਦੋਂ ਚੱਕ ਕੇ ਉੱਥੋਂ ਲੈ ਗਏ ਸੀਗੇ, ਤੇ ਬਹੁਤ ਜ਼ਿਆਦੀਆਂ ਜਿਹੜੀਆਂ ਪੈਟਰੋਲੀਅਮ ਦੀਆਂ ਸ਼ਿਪਮੈਂਟਸ ਕਿਊਬਾ ਨੂੰ ਜਿਹੜੀਆਂ ਜਾਂਦੀਆਂ ਸੀ, ਹਵਾਨਾ ਨੂੰ ਆਉਂਦੀਆਂ ਸੀਗੀਆਂ,
ਉਹ ਰੁਕ ਗਈਆਂ ਹੈਗੀਆਂ ਆ। ਪ੍ਰੈਜ਼ੀਡੈਂਟ ਮਿਗੇਲ ਡੀਐਜ਼ ਕੈਨਲ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਆਈਲੈਂਡ ਨੂੰ ਹੁਣ ਪਿਛਲੇ 3 ਮਹੀਨਿਆਂ ਦੇ ਵਿੱਚ ਕਿਸੇ ਵੀ ਫੋਰਨ ਸਪਲਾਇਰ ਦੇ ਕੋਲੋਂ ਤੇਲ ਨਹੀਂ ਮਿਲਿਆ ਹੈਗਾ। ਆਪਣੀ ਜਿਹੜੀ એનર્ਜੀ ਦੀ ਜ਼ਰੂਰਤ ਦਾ 40% ਜਿਹੜਾ ਤੇਲ ਆ ਉਹ ਕਿਊਬਾ ਖੁਦ ਪ੍ਰੋਡਿਊਸ ਕਰਦਾ ਆ, ਤੇ ਕਹਿੰਦੇ ਵੀ ਹੁਣ 40% ਤੇਲ ਦੇ ਨਾਲ ਸਾਰੇ ਮੁਲਕ ਨੂੰ ਜਿਹੜਾ ਚਲਾਉਣਾ ਆ ਉਹ ਹੁਣ ਨਾਮੁਮਕਿਨ ਵਰਗੀ ਗੱਲ ਬਣੀ ਪਈ ਆ। ਰੋਜ਼ਾਨਾ ਦੇ ਜਿਹੜੇ ਬਲੈਕਆਊਟ ਆ ਉੱਥੋਂ ਦੀ ਪਾਪੂਲੇਸ਼ਨ ਨੂੰ ਇਸ ਟਾਈਮ ਲਗਾਤਾਰ ਝੱਲਣੇ ਜਿਹੜੇ ਉਹ ਪੈ ਰਹੇ ਆ। ਤੇ ਜੇ ਹੁਣ ਆਪਾਂ ਜਿੱਥੋਂ ਆਏ ਆ ਆਪਾਂ ਨੂੰ ਪਤਾ ਵੀ ਉੱਥੇ ਲੋ ਵੋਲਟੇਜ ਜੇ ਬਿਜਲੀ ਆਉਂਦੀ ਸੀ ਤੇ ਕਿੰਨੀ ਕੁ ਆਉਂਦੀ ਸੀਗੀ। ਸੋ ਉਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈ, ਤੇ ਲੋਕ ਕਹਿੰਦੇ ਵੀ ਸਾਡਾ ਜਿਹੜਾ ਰੋਜ਼ਾਨਾ ਦਾ ਸਾਜੋ ਸਮਾਨ ਆ, ਕਿਸੇ ਦੀ ਫ੍ਰਿਜ ਖਰਾਬ ਹੋ ਗਈ, ਕਿਸੇ ਦਾ ਟੀਵੀ ਖਰਾਬ ਹੋ ਗਿਆ। ਸੋ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੀ ਸਿਚੁਏਸ਼ਨ ਬੈਡ ਬਣੀ ਪਈ ਆ। ਕਈਆਂ ਨੂੰ ਤਾਂ ਰੋਟੀ ਪਾਣੀ ਦੇ ਵੀ ਲਾਲੇ ਜਿਹੜੇ ਆ ਉਹ ਪੈ ਚੁੱਕੇ ਆ। ਸੋ ਹਸਪਤਾਲ ਤੇ ਆਮ ਲੋਕ ਹਰ ਇੱਕ ਜਾਣਾ ਹੀ ਜਿਹੜਾ ਇਸ ਟਾਈਮ ਕਿਊਬਾ ਦੇ ਵਿੱਚ ਇਹ ਨੇਸ਼ਨ ਵਾਈਡ ਬਲੈਕਆਊਟਸ ਦੇ ਕਰਕੇ ਉਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਆ। ਸੋ ਮਹੀਨੇ ਦੇ ਵਿੱਚ ਤੀਜੀ ਵਾਰ ਪੂਰੇ ਮੁਲਕ ਦੀ ਬਿਜਲੀ ਕਹਿੰਦੇ ਵੀ ਉਹ ਗੁੱਲ ਹੋ ਗਈ ਸੀ, ਤੇ 3 ਮਹੀਨੇ ਹੋ ਗਏ ਆ ਇਹਨਾਂ ਨੂੰ ਬਾਹਰੋਂ ਇੱਕ ਤੇਲ ਦੀ ਬੂੰਦ ਵੀ ਨਹੀਂ ਮਿਲੀ ਹੈਗੀ। ਜੇ ਤੇਲ ਦੀ ਗੱਲ ਕਰਦੇ ਜਾਈਏ, ਇਹਦਾ ਅਸਰ ਬਹੁਤ ਸਾਰੇ ਮੁਲਕਾਂ ਤੇ ਹੋ ਰਿਹਾ, ਖਾਸ ਕਰਕੇ ਜਿਨ੍ਹਾਂ ਚੋਂ ਇੱਕ ਇੰਡੀਆ ਵੀ ਹੈਗਾ ਆ। ਇੰਡੀਆ ਦੀ ਰੁਪਈਏ ਦੀ ਜਿਹੜੀ ਹਾਲਤ ਆ ਬਹੁਤ ਬੁਰੀ ਆ। ਅੱਜ ਕਹਿੰਦੇ ਵੀ ਇੰਡੀਆ ਦਾ ਰੁਪਈਆ $1 ਦੇ ਮੁਕਾਬਲੇ 94 ਰੁਪਏ ਤੇ 40 ਪੈਸੇ ਹੋ ਗਿਆ। ਸੋ 95 ਦੇ ਲਾਗੇ ਛਾਗੇ ਪਹੁੰਚਣ ਨੂੰ ਹੋ ਰਿਹਾ ਹੈਗਾ। ਕਾਰਨ ਮਿਡਲ ਈਸਟ ਦੇ ਵਿੱਚ ਟੈਨਸ਼ਨਸ ਆ, ਕਿਉਂਕਿ ਇੰਡੀਆ ਦੇ ਵੀ ਜਿਹੜੇ ਜਹਾਜ਼ ਹੈਗੇ ਆ ਉਹ ਸਟਕ ਹੈਗੇ ਆ, ਜਿਹੜੇ ਗੈਸ ਲੈ ਕੇ ਜਾਂਦੇ ਹੈਗੇ, ਤੇਲ ਲੈ ਕੇ ਜਾਂਦੇ ਆ ਸਟੇਟ ਆਫ ਹਾਰਮਜ਼ ਦੇ ਵਿੱਚ। ਤੇ ਇਸ ਨੂੰ ਗਲੋਬਲੀ ਜਿਹੜੀਆਂ ਕੀਮਤਾਂ ਆ ਤੇਲ ਦੀਆਂ ਉਹ ਬਹੁਤ ਜ਼ਿਆਦਾ ਚੱਲ ਗਈਆਂ। ਈਵਨ ਅਮਰੀਕਾ ਦੇ ਵਿੱਚ ਤੁਹਾਡੇ ਸਾਹਮਣੇ ਹੀ ਆ ਕਿੰਨਾ ਚੱਲ ਗਿਆ ਹੈਗਾ। $100 ਦੇ ਲਾਗੇ ਛਾਗੇ ਇਸ ਟਾਈਮ ਬੈਰਲ ਹੈਗਾ। ਇੱਕ ਟਾਈਮ ਤੇ 100 ਤੋਂ ਵੀ ਉੱਪਰ ਚਲਾ ਗਿਆ ਸੀ। ਸੋ ਟਰੰਪ ਹੋਣਾ ਦੀ ਜੋ ਥ੍ਰੈਟ ਸੀ ਵੀ ਉਹਨਾਂ ਦੇ ਪਾਵਰ ਪਲਾਂਟ ਖਤਮ ਕਰਨੇ, ਤੇ ਉਹ ਤੋਂ ਬਾਅਦ ਅੱਜ ਸਟੇਟਮੈਂਟ ਆਣੀ ਵੀ 2 ਦਿਨਾਂ ਤੋਂ ਸਾਡੀ ਗੱਲਬਾਤ ਚੱਲ ਰਹੀ ਹੈਗੀ ਆ। ਸੋ ਉਹਦੇ ਨਾਲ ਥੋੜਾ ਜਿਹਾ ਜਿਹੜਾ ਅਸਰ ਆ ਉਹ ਘਟਿਆ ਹੈਗਾ ਲੜਾਈ ਦਾ। ਸੋ ਇਹ ਦੇਖਦੇ ਆ, ਪਰ ਓਵਰਆਲ ਇੰਡੀਆ ਦਾ ਰੁਪਈਆ ਧੜਾ ਧੜ ਥੱਲੇ ਨੂੰ ਜਾ ਰਿਹਾ ਹੈ ਜੀ। ਦੁਨੀਆ ਦੇ ਵਿੱਚ ਇਸ ਟਾਈਮ ਜਿਹੜੇ ਸਟ੍ਰੈਟੇਜਿਕ ਆਇਲ ਰਿਜ਼ਰਵ ਆ ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਸਵਾਲ ਆ ਉਹ ਚੱਲ ਰਹੇ ਆ ਵੀ ਕਿਹਦੇ ਕੋਲ ਕਿੰਨਾ ਆ। ਜੇ ਦੇਖਿਆ ਜਾਵੇ ਅਲ ਜਜ਼ੀਰਾ ਨੇ ਇੱਕ ਆਰਟੀਕਲ ਜਿਹੜਾ ਹਰਜੋਤ ਸਿੰਘ ਜੀ ਪੇਸ਼ ਕੀਤਾ, ਜਿਸ ਦੇ ਵਿੱਚ ਦੱਸਦੇ ਵੀ ਕਿਹੜੇ ਮੁਲਕ ਦੇ ਕੋਲ ਸਟ੍ਰੈਟੇਜਿਕ ਆਇਲ ਰਿਜ਼ਰਵ ਹੈਗਾ ਆ ਤੇ ਕਿਹਦੇ ਕੋਲ ਕਿੰਨਾ ਕਿੰਨਾ ਆ। ਇਸ ਨੰਬਰ ਦੇ ਵਿੱਚ ਚਾਈਨਾ ਸਭ ਤੋਂ ਉੱਤੇ ਆ, ਉਹਨਾਂ ਦੇ ਕੋਲ 1130 ਮਿਲੀਅਨ ਬੈਰਲ ਰਿਜ਼ਰਵ ਅਮਾਉਂਟ ਜਿਹੜਾ ਤੇਲ ਦਾ ਪਿਆ ਆ। ਦੂਜੇ ਨੰਬਰ ਦੇ ਉੱਤੇ ਜਾਪਾਨ ਆਉਂਦਾ ਹੈ 470 ਮਿਲੀਅਨ ਬੈਰਲ। ਤੀਜੇ ਨੰਬਰ ਦੇ ਉੱਤੇ US ਆ 415 ਮਿਲੀਅਨ ਬੈਰਲ। ਜਰਮਨੀ 'ਚ 177, ਸਪੇਨ 150, ਫਰਾਂਸ 120, ਇਟਲੀ 76 ਤੇ UK ਜਿਹੜਾ 68। ਸੋ ਹੁਣ ਜੇ ਦੇਖਿਆ ਜਾਵੇ ਪਾਪੂਲੇਸ਼ਨ ਦੇ ਵਾਈਜ਼ ਤਾਂ ਚਾਈਨਾ ਦੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਆ, ਤੇਲ ਉਹਨਾਂ ਨੇ ਉਨਾ ਹੀ ਵੱਧ ਜਿਹੜਾ ਉਹ ਰੱਖਿਆ ਆ। ਤੁਸੀਂ ਇਹਨਾਂ ਵਿੱਚ ਦੇਖੋ ਇੰਡੀਆ ਕਿਸੇ ਪਾਸੇ ਵੀ ਜਿਹੜਾ ਉਹ ਨਹੀਂ ਹੈਗਾ। ਜਿੱਦਾਂ ਤੁਸੀਂ ਜ਼ਿਕਰ ਜਿਹੜਾ ਉਹ ਕਰ ਰਹੇ ਸੀ, ਪਾਪੂਲੇਸ਼ਨ ਦੁਨੀਆ ਦੀ ਸਭ ਤੋਂ ਜ਼ਿਆਦਾ ਕਿਸੇ ਮੁਲਕ ਦੇ ਵਿੱਚ ਜੇ ਪਾਪੂਲੇਸ਼ਨ ਆ ਉਹ ਇੰਡੀਆ 'ਚ ਆ, ਤੇ ਤੇਲ ਰਿਜ਼ਰਵ ਉਹਨਾਂ ਦੇ ਕੋਲ ਹੈ ਨਹੀਂ। ਸੋ ਬਹੁਤ ਜ਼ਿਆਦਾ ਡਿਪੈਂਡੈਂਟ ਨੇ ਬਾਹਰਲੇ ਮੁਲਕਾਂ ਦੇ ਜਿਹੜੇ ਤੇਲ ਦੇ ਉੱਤੇ। ਜਿਸ ਤਰੀਕੇ ਨਾਲ ਆਪਾਂ ਕਿਊਬਾ ਦੀ ਹੁਣ ਗੱਲ ਦੱਸੀ ਆ ਵੀ 3 ਮਹੀਨੇ ਹੋ ਗਏ ਉਹਨਾਂ ਦੇ ਕੋਲ ਬਾਹਰੋਂ ਤੇਲ ਜਿਹੜਾ ਉਹ ਪਹੁੰਚਿਆ ਨਹੀਂ, ਤੇ ਸਥਿਤੀ ਉੱਥੇ ਕਿੱਦਾਂ ਦੀ ਬਣੀ ਆ। ਕੱਲ ਨੂੰ ਇੰਡੀਆ ਚਲੋ ਇੱਕ ਵੱਡਾ ਮੁਲਕ ਹੋਣ ਕਰਕੇ ਉਹਦੇ ਆਪਣੇ ਹੋਰ ਦੂਜੇ ਮੁਲਕਾਂ ਦੇ ਨਾਲ ਸੰਬੰਧ ਵੀ ਹੈਗੇ ਆ, ਤੇਲ ਉਹਨਾਂ ਕੋਲ ਥੋੜਾ ਬਹੁਤਾ ਪਹੁੰਚ ਰਿਹਾ ਹੋਊਗਾ, ਪਰ ਇਹ ਆ ਵੀ ਸਥਿਤੀ ਜਿਹੜੀ ਕਿਸੇ ਵੀ ਟਾਈਮ ਬੈਡ ਬਣ ਸਕਦੀ ਆ। ਸੋ એનર્ਜੀ ਬਲੌਕੇਡ ਜੇ ਇਸ ਤਰੀਕੇ ਦੇ ਨਾਲ ਚੱਲਦਾ ਰਿਹਾ ਸਟੇਟ ਆਫ ਹਾਰਮੂਜ਼ ਦਾ, ਤਾਂ ਦੁਨੀਆ ਦੇ ਇਹਨਾਂ ਸਾਰੇ ਮੁਲਕਾਂ ਦੇ ਉੱਤੇ ਵੱਡੀਆਂ ਜਿਹੜੀਆਂ ਇਕਨੋਮੀਜ਼ ਦੇ ਉੱਤੇ ਵੀ ਇਸ ਦਾ ਅਸਰ ਆਲਰੇਡੀ ਪੈ ਰਿਹਾ ਆ, ਤੇ ਹੋਰ ਵੀ ਗੰਭੀਰ ਰੂਪ ਦੇ ਵਿੱਚ ਇਸ ਦੇ ਸਿੱਟੇ ਜਿਹੜੇ ਆ ਉਹ ਲੋਕਾਂ ਨੂੰ ਭੁਗਤਣੇ ਪੈਣਗੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਇੱਕ ਕੈਲੀਫੋਰਨੀਆ ਦੇ ਵਿੱਚ 38 ਸਾਲਾਂ ਦਾ ਐਜ਼ਰਬਾਈਜਾਨ ਦਾ ਰਹਿਣ ਵਾਲਾ ਅਨਾਰ ਰੁਸਤਮੋਵ ਉਸ ਨੂੰ ਚਾਰਜ ਕੀਤਾ ਗਿਆ। ਐਕਚੁਅਲੀ ਸਿਟੀਜ਼ਨ ਉੱਥੇ ਦਾ ਹੈ ਪਰ ਰਹਿੰਦਾ ਅਮਰੀਕਾ 'ਚ ਆ। ਉਸਨੇ $90 ਮਿਲੀਅਨ ਦਾ ਜਿਹੜਾ ਹੈਲਥ ਕੇਅਰ ਫਰਾਡ ਆ ਉਹ ਕੀਤਾ ਹੈਗਾ, ਤੇ ਬਹੁਤ ਸਾਰੇ ਜਿਹੜੇ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਝੂਠੇ ਕਲੇਮ ਜੋ ਮੈਡੀਕੇਅਰ ਦੇ ਉਹ ਫਾਈਲ ਕੀਤੇ ਸੀ ਤਾਂ ਕਿ ਗਵਰਨਮੈਂਟ ਤੋਂ ਜਿਹੜੇ ਪੈਸੇ ਆ ਉਹ ਲੁੱਟੇ ਜਾ ਸਕਣ।
ਇੱਕ ਟਾਈਮ ਦੇ ਉੱਤੇ ਇਹ ਸੰਨੀਵਿਲ ਦੇ ਵਿੱਚ ਰਹਿੰਦਾ ਸੀ, USA ਦੇ ਵਿੱਚ ਇਲੀਗਲੀ ਐਂਟਰ ਹੋਇਆ ਸੀ ਤੇ ਉਸ ਤੋਂ ਬਾਅਦ ਇਸਨੇ ਜਿਹੜਾ ਆ ਪ੍ਰੋਗਰਾਮ ਆਪਣਾ ਜਿਹੜਾ ਬਿਜ਼ਨਸ ਸ਼ੁਰੂ ਕਰ ਲਿਆ ਤੇ ਇਨਵੈਸਟੀਗੇਟਰਸ ਇਹ ਕਹਿ ਰਹੇ ਆ ਵੀ ਸਕੀਮ ਉਹਦੀ ਸੀ ਮੈਡੀਕੇਅਰ ਐਡਵਾਂਟੇਜ ਪ੍ਰੋਗਰਾਮ ਉਹਨਾਂ ਨੂੰ ਟਾਰਗੇਟ ਕਰਨ ਦੀ। 9 ਮਹੀਨਿਆਂ ਦੇ ਵਿੱਚ ਕਹਿੰਦੇ ਵੀ ਹਜ਼ਾਰਾਂ ਦੇ ਕਰੀਬ ਫਰੋਜੂਲੈਂਟ ਕਲੇਮ ਔਨ ਮੈਡੀਕਲ ਇਕਵਿਪਮੈਂਟ, ਜਿਹਦੇ ਵਿੱਚ ਬਲੱਡ ਗਲੂਕੋਜ਼ ਮੋਨੀਟਰਸ ਤੇ ਹੋਰ ਆਰਥੋਪੈਡਿਕ ਬ੍ਰੇਸਸ, ਇਹ ਸਾਰਾ ਕੁਝ ਆਰਡਰ ਕਰ ਰਿਹਾ ਸੀ ਜਿਹੜੇ ਕਿ ਲੋਕਾਂ ਨੂੰ ਜ਼ਰੂਰਤ ਵੀ ਨਹੀਂ ਸੀ। ਜੇ ਉਹਨੂੰ ਕਨਵਿਕਟ ਕੀਤਾ ਗਿਆ ਤੇ 20 ਸਾਲਾਂ ਦੀ ਸਜ਼ਾ ਹੋ ਸਕਦੀ ਆ ਤੇ $2.5 ਲੱਖ ਦਾ ਫਾਈਨ ਪਰ ਚਾਰਜ। US ਅਟਾਰਨੀ ਕ੍ਰੈਗ ਮਿਸਕੇਨੀਆ ਜੋ ਆ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਆ, ਜਿਹਦੇ ਵਿੱਚ ਉਹਨੇ ਕਿਹਾ ਵੀ ਕੋਈ ਵੀ ਬੰਦਾ ਜਿਹੜਾ ਡੀਫਰਾਡ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਆ ਉਸ ਨੂੰ ਅਸੀਂ ਸੁੱਕਾ ਨਹੀਂ ਜਾਣ ਦੇਵਾਂਗੇ। FBI ਦੇ ਸਪੈਸ਼ਲ ਏਜੰਟ ਮੈਟ ਕੋਬੋ ਉਹਨਾਂ ਨੇ ਇਹ ਕਿਹਾ ਵੀ ਇਹ ਕੈਲਕੂਲੇਟਡ ਸਕੀਮ ਸੀਗੀ ਐਕਸਪਲੋਇਟ ਕਰਨ ਦੇ ਲਈ ਕ੍ਰਿਟੀਕਲ ਹੈਲਥ ਕੇਅਰ ਪ੍ਰੋਗਰਾਮਸ ਨੂੰ ਆਪਣੇ ਫਾਇਦੇ ਦੇ ਲਈ। ਹਜ਼ਾਰਾਂ ਹੀ ਕਹਿੰਦੇ ਵੀ ਹਜ਼ਾਰਾਂ ਨਹੀਂ ਕੱਲਾ ਟੈਨਸ ਆਫ ਮਿਲੀਅਨਸ ਆਫ ਡਾਲਰ ਹਜ਼ਾਰਾਂ ਕਸਟਮਰ ਦੇ ਜਿਹੜੇ ਆ ਉਸਨੇ ਝੂਠੇ ਕਲੇਮ ਫਾਈਲ ਕਰਕੇ ਲੁੱਟੇ ਗਵਰਨਮੈਂਟ ਤੋਂ। ਜੀ ਹਰਜੋਤ ਸਿੰਘ ਜੀ, ਐਕਸੀਅਸ ਦੇ ਜਿਹੜੇ ਕੁਝ ਪੱਤਰਕਾਰ ਨੇ ਉਹ ਬ੍ਰੇਕਿੰਗ ਨਿਊਜ਼ ਰਿਪੋਰਟ ਕਰ ਰਹੇ ਆ, ਕਹਿੰਦੇ ਵੀ ਸੀਨੀਅਰ ਅਧਿਕਾਰੀ ਜਿਹੜੇ ਇਜ਼ਰਾਈਲ ਦੇ ਆ ਉਹ ਇਹ ਕਹਿ ਰਹੇ ਆ ਵੀ ਕਹਿੰਦੇ ਵੀ ਇਰਾਨੀਅਨ ਤੇ ਅਮਰੀਕਨ ਅਧਿਕਾਰੀਆਂ ਦੀ ਗੱਲਬਾਤ ਇਸਲਾਮਾਬਾਦ ਪਾਕਿਸਤਾਨ ਦੇ ਵਿੱਚ ਇਸ ਟਾਈਮ ਚੱਲ ਰਹੀ ਆ ਜਾਂ ਇਸ ਹਫਤੇ ਦੇ ਵਿੱਚ ਜਿਹੜੀ ਉਹ ਹੋਣੀ ਆ। ਇਸ ਇਜ਼ਰਾਈਲੀ ਅਧਿਕਾਰੀ ਨੇ ਇਹ ਦਾਅਵਾ ਜਿਹੜਾ ਉਹ ਕੀਤਾ ਆ, ਕਹਿੰਦੇ ਵੀ ਇਹ ਜਿਹੜੀ ਸਮਿਟ ਆ ਉਹ ਪਾਕਿਸਤਾਨ ਦੇ ਵਿੱਚ ਹੋ ਰਹੀ ਆ। US ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਵੈਂਸ ਆ ਉਹ ਵੀ ਤੇ ਜਿਹੜੇ ਸੀਨੀਅਰ ਅਮਰੀਕਨ ਅਧਿਕਾਰੀ ਆ ਉੱਥੇ ਆ ਸਕਦੇ ਆ। ਬਰਾਕ ਰੈਵਿਡ ਇੱਕ ਐਕਸੀਅਸ ਕਰਕੇ ਜਿਹੜੀ ਨਿਊਜ਼ ਏਜੰਸੀ ਆ ਉਹਦੇ ਪੱਤਰਕਾਰ ਆ ਤੇ ਇਹ ਆਪਣੇ ਟਵਿੱਟਰ ਦੇ ਉੱਤੇ ਇਹ ਦਾਅਵਾ ਜਿਹੜਾ ਉਹ ਕਰ ਰਹੇ ਆ। ਉਧਰ ਇਜ਼ਰਾਈਲ ਦੀ ਇੱਕ ਹੋਰ ਅਖਬਾਰ ਜੈਰੂਸਲਮ ਪੋਸਟ ਉਹ ਕਹਿ ਰਹੀ ਆ ਵੀ ਇਰਾਨੀਅਨ ਪਾਰਲੀਮੈਂਟ ਦੇ ਸਪੀਕਰ ਮੁਹੰਮਦ ਬਗੇਰ ਗਲੀਫ ਬਾਗ ਉਹਦੇ ਨਾਲ ਵੀ ਜਿਹੜੇ ਅਮਰੀਕੀ ਆ ਉਹ ਗੱਲਬਾਤ ਕਰ ਰਹੇ ਆ। ਜੇ ਥੋੜਾ ਚਿਰ ਪਹਿਲਾਂ ਹੀ ਆਪਾਂ ਉਸ ਦਾ ਬਿਆਨ ਤੁਹਾਡੇ ਨਾਲ ਸ਼ੇਅਰ ਕੀਤਾ, ਉਹ ਕਹਿੰਦਾ ਵੀ ਸਾਡੇ ਨਾਲ ਗੱਲਬਾਤ ਹੀ ਜਿਹੜੀ ਉਹ ਨਹੀਂ ਹੋਈ। ਇਹ ਜਿਹੜੇ ਸਾਰੇ ਸੋਰਸਿਸ ਆ ਉਹ ਇਜ਼ਰਾਈਲ ਵਾਲੇ ਆ ਰਹੇ ਆ। ਕੀ ਇਹ ਹੁਣ ਇਜ਼ਰਾਈਲ ਤੇ ਅਮਰੀਕਾ ਆਫ ਰੈਂਪ ਜਿਹੜਾ ਉਹ ਲੱਭ ਰਿਹਾ ਜਾਂ ਇਰਾਨ ਵਾਲੇ ਆਫ ਰੈਂਪ ਲੱਭ ਰਹੇ ਆ? ਵਾਲ ਸਟਰੀਟ ਜਰਨਲ ਦੇ ਨਾਲ ਮੈਂ ਹੁਣੇ ਬਿਆਨ ਦੇਖ ਰਿਹਾ ਸੀਗਾ, ਜਿਹੜੇ ਅਬਾਸ ਅਰਗਾਚੀ ਫੋਰਨ ਮਿਨਿਸਟਰ ਆ ਜਿਹੜੇ ਇਸ ਟਾਈਮ ਇਰਾਨ ਦਾ ਜਿਹੜਾ ਰਜੀਮ ਦਾ ਲਾਇਲਿਸਟ ਆ ਤੇ ਉਹ ਜਿਹੜਾ ਮੇਨ ਦਾ ਟੌਪ ਡਿਪਲੋਮੈਟ ਦੇਖਿਆ ਜਾ ਰਿਹਾ, ਕਿਉਂਕਿ ਬਾਕੀ ਇਰਦ ਗਿਰਦ ਮੇਨ ਬੰਦੇ ਤਾਂ ਜਿਹੜੇ ਅਮਰੀਕਾ ਤੇ ਇਜ਼ਰਾਈਲ ਨੇ ਉਹ ਮਾਰ ਦਿੱਤੇ ਆ। ਉਹ ਕਹਿੰਦੇ ਵੀ ਅਸੀਂ ਗੱਲਬਾਤ ਕਰਨ ਦੇ ਕੋਈ ਮੂਡ 'ਚ ਹੀ ਨਹੀਂ ਆ। ਇਹ ਇਜ਼ਰਾਈਲ ਵਾਲੇ ਕਹੀ ਜਾ ਰਹੇ ਵੀ ਗੱਲਬਾਤ ਜਿਹੜੀ ਉਹ ਪੂਰੀ ਚੱਲ ਰਹੀ ਆ। ਟਰੰਪ ਹੁਣੀ ਵੀ ਇਹ ਦਾਅਵਾ ਕਰ ਰਹੇ, ਇਰਾਨ ਵਾਲੇ ਨਾ ਕਰ ਰਹੇ ਆ। ਸੋ ਕੰਮ ਕਾਫੀ ਪੇਚੀਦਾ ਜਿਹੜਾ ਇਸ ਟਾਈਮ ਬਣਿਆ ਪਿਆ ਆ। ਆਰ ਪੀਪਲ ਗੋਨਾ ਸੀ ਥਰੂ ਦੇਅਰ ਲਾਈਜ਼ ਔਰ ਇਜ਼ ਇਟ ਟਰੂਥ? ਇਹ ਹੁਣ ਆਉਣ ਵਾਲਾ ਸਮਾਂ ਜਿਹੜਾ ਆ ਉਹ ਦੱਸੇਗਾ, ਪਰ ਆਪਾਂ ਤੁਹਾਡੇ ਨਾਲ ਇਹ ਜਿਹੜੀ ਰਿਪੋਰਟਿੰਗ ਆ ਉਹ ਸ਼ੇਅਰ ਕਰਦੇ ਰਵਾਂਗੇ ਜਿੱਦਾਂ ਵੀ ਇਨਫੋਰਮੇਸ਼ਨਸ ਆਪਣੇ ਕੋਲ ਆਉਂਦੀਆਂ ਜਾਂਦੀਆਂ ਹੈਗੀਆਂ। ਜੀ ਬਿਲਕੁਲ, ਤੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਜੀ। ਬਿਲਕੁਲ ਜੀ, ਸਮਾਂ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰੀ। ਉਦੋਂ ਤੱਕ ਲਈ ਹੁਣ ਲੈਂਦੇ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਆਪ ਸਭ ਨੂੰ ਪਿਆਰ ਸਤਿਕਾਰ ਸਾਨੀ ਕੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।